40-41 ਸਾਲ ਹੋ ਗਏ ਉਸ ਅਤਿਆਚਾਰ ਨੂੰ, ਉਸ ਜ਼ੁਲਮ ਨੂੰ, ਜਦੋਂ ਸਾਡੀ ਕੌਮ ਨੂੰ ਦਿੱਲੀ ਅਤੇ ਸਾਰੇ ਭਾਰਤ ਦੀਆਂ ਸੜਕਾਂ ਤੇ ਕੋਹ ਕੇ ਸਾਡੇ ਬੰਦਿਆਂ ਦੇ ਉੱਤੇ ਅਤਿਆਚਾਰ ਹੋਏ। ਇਸ ਮੁਲਕ ਦੀ ਪੂਰੇ ਦੀ ਸਹਿਮਤੀ ਸੀ ਕਿ ਸਿੱਖਾਂ ਦਾ ਕਤਲੇਆਮ ਹੋ, ਤੇ ਉਹਨਾਂ ਵਿੱਚੋਂ ਕਾਤਲਾਂ ਵਿੱਚੋਂ ਇੱਕ ਸੱਜਣ ਕੁਮਾਰ ਆ। ਜਿੰਨੇ ਕੁ ਬੰਦੇ ਆਪ ਮਾਰਨੇ ਸੀ ਸਿੱਖਾਂ ਨੇ ਮਾਰ ਲਏ, ਬਾਕੀਆਂ ਨੂੰ ਤਾਂ ਐਸ਼ਾ ਕਰਾਈਆਂ ਤੇ ਲੈ ਦੇ ਕੇ ਸੱਜਣ ਕੁਮਾਰ ਨੂੰ ਅੱਜ ਕਹਿੰਦੇ ਆ ਜੀ ਵੀ ਉਮਰ ਕੈਦ ਹੋ। ਹਰ ਉਹ ਸਿੱਖ ਜਿਹੜਾ ਅੱਜ ਵੀ ਇਹ ਕਹਿੰਦਾ ਕਿ ਦੇਖੋ ਜੀ ਹੋਰ ਕੀ ਕਰ ਦੇਵੇ ਇੰਡੀਆ ਤੁਹਾਡੇ ਲਈ, ਉਹ ਪਾਪ ਕਮਾ ਰਿਹਾ, ਆਪਦੀ ਕੌਮ ਨਾਲ ਧਰੋਹ ਕਮਾ ਰਿਹਾ। ਜਿਹੜੇ ਹਿੰਦੂ ਭਾਈਚਾਰੇ ਨਾਲ ਸਦੀਆਂ ਤੋਂ ਸਾਡੇ ਭਾਈਚਾਰੇ ਨੇ ਚੰਗੇ ਸੰਬੰਧ ਬਣਾਉਣ ਲਈ ਕੋਈ ਵੀ ਮੌਕਾ ਗਵਾਇਆ ਨਹੀਂ, ਉਸ ਹਿੰਦੂ ਭਾਈਚਾਰੇ ਦੇ ਹੱਥ ਵਿੱਚ ਜਦੋਂ ਵੀ ਮੌਕਾ ਆਇਆ ਉਹਨਾਂ ਨੇ ਸਾਡੀ ਪਿੱਠ ਵਿੱਚ ਛੁਰਾਈ ਮਾਰੀ। ਉਹ ਕੌਮ ਜਿਨ੍ਹਾਂ ਦਾ ਸਾਰਾ ਕੁਝ ਬਚਾਉਣ ਲਈ ਸਿੱਖਾਂ ਨੇ ਕੋਈ ਕਸਰ ਨਹੀਂ ਛੱਡੀ, ਉਹਨਾਂ ਨੇ ਸਿੱਖਾਂ ਦਾ ਸਾਰਾ ਕੁਝ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ। ਜਿਹੜਾ ਇੰਡੀਆ ਕਰਦਾ ਮੈਨੂੰ ਉਹ ਤੇ ਤਾਂ ਘੱਟ ਗੁੱਸਾ ਆਉਂਦਾ, ਉਹ ਤਾਂ ਕਰਨਗੇ ਹੀ। ਉਹਦਾ ਕਦੇ ਸੱਜਣ ਕੁਮਾਰ ਨੂੰ ਸਜ਼ਾ, ਕਦੇ ਬੁੱਝੜ ਪੁਲਸੀਏ ਨੂੰ ਸਜ਼ਾ, ਕਦੇ ਆਹ ਸਜ਼ਾ, ਕਦੇ ਉਹ ਸਜ਼ਾ। ਪਰ ਜਿਹੜੇ ਬੰਦੇ ਸਾਡੀ ਕੌਮ ਦੇ ਆਗੂ ਹੁੰਦੇ ਉਹ ਇਹ ਕਾਹਤੋਂ ਨਹੀਂ ਕਹਿੰਦੇ ਕਿ ਭਾਈ ਇਹ ਸਜ਼ਾਵਾਂ ਸੁਣਾ ਕੇ ਤੁਹਾਡਾ ਸਿਰਫ ਇਸ ਸਿਸਟਮ 'ਚ ਟੁੱਟਿਆ ਹੋਇਆ ਭਰੋਸਾ ਬਹਾਲ ਕਰਨ ਦਾ ਯਤਨ ਹੋ ਰਿਹਾ। ਅਸਲ ਵਿੱਚ ਇਹ ਸਜ਼ਾਵਾਂ ਸਜੂਮਾਂ ਦਾ ਕੋਈ ਮੁੱਲ ਮਤਲਬ ਨਹੀਂ। ਕੀ ਉਹ ਸਾਰਾ ਕੁਝ ਜਿਹੜਾ ਤੁਹਾਤੋਂ ਖੋਹ ਲਿਆ ਗਿਆ ਹੁੰਦਾ ਉਹ ਵਾਪਸ ਆਜੂ? ਭਾਰਤੀ ਡੀਪ ਸਟੇਟ ਸਾਡੇ ਵਿਹੜੇ ਵਿੱਚ ਉਹ ਸਾਰਾ ਗੰਦ ਪਿਲ ਸੁੱਟ ਰਹੀ ਆ, ਇਹੋ ਜਿਹੇ ਮਸਲੇ ਮੁੱਦੇ ਉਲਝਾਵੇਂ ਸੁੱਟ ਰਹੀ ਆ ਤਾਂ ਕਿ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਕਹਿਣ ਕਿ ਛੱਡੋ ਜੀ ਖਾਲਿਸਤਾਨ ਕੀ ਲੈਣਾ, ਸਿੱਖਾਂ ਦੇ ਤਾਂ ਹਾਲ ਬੜੇ ਮਾੜੇ। ਉਹ ਭਾਈ ਤਾਂਹੀਓ ਤਾਂ ਖਾਲਿਸਤਾਨ ਚਾਹੀਦਾ ਕਿ ਸਾਡੇ ਹੋਰ ਹਾਲ ਮਾੜੇ ਨਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਦੇ ਮਾਹੌਲ ਵਿੱਚ ਦੀ ਸਾਡੀ ਕੌਮ ਲੰਘ ਰਹੀ ਹੈ, ਜਿਸ ਤਰੀਕੇ ਨਾਲ ਅਸੀਂ ਭਾਰਤੀ ਹਿੰਦੂਤਵੀ ਹਮਲੇ ਦਾ ਸਾਹਮਣਾ ਕਰ ਰਹੇ ਹਾਂ, ਤੇ ਜੇ ਸਾਡੀ ਕੌਮ ਨੂੰ, ਕੌਮ ਦੇ ਕਿਸੇ ਹਿੱਸੇ ਨੂੰ ਇਹ ਅਹਿਸਾਸ ਹੀ ਨਹੀਂ ਹੈਗਾ ਕਿ ਅਸੀਂ ਮਾਰੇ ਜਾਵਾਂਗੇ, ਅਸੀਂ ਵਾਹੇ ਬੀਜੇ ਨਹੀਂ ਖਿਆਉਣੇ। ਕੌਮਾਂ ਰਾਤੋਂ ਰਾਤ ਨਹੀਂ ਮਰਦੀਆਂ ਹੁੰਦੀਆਂ, ਕੌਮਾਂ ਦਾ ਬਣਨ ਦਾ ਸਫ਼ਰ ਵੀ ਬੜਾ ਸਹਿਜ ਵਾਲਾ ਤੇ ਲੰਮਾ ਹੁੰਦਾ, ਤੇ ਕੌਮਾਂ ਦੇ ਖਤਮ ਹੋਣ ਦਾ ਵੀ ਜਿਵੇਂ ਕਿਸੇ ਬਹੁਤ ਵੱਡੀ ਵਿਸ਼ਾਲ ਬਿਲਡਿੰਗ ਦਾ ਕੈਂਕਰ ਭੁਰਦੀ ਟਾਈਮ ਤਾਂ ਲੱਗ ਜਾਂਦਾ ਪਰ ਖਤਮ ਤਾਂ ਹੋ ਹੀ ਜਾਂਦੀ। ਪੰਜਾਬ ਦੇ ਸਾਡੇ ਪਿੰਡਾਂ ਦੇ ਵਿੱਚ ਵੱਡੇ ਟਿੱਬੇ ਹੁੰਦੇ ਸੀ, ਅੱਜ ਕਿਤੇ ਲੱਭਦੇ ਨਹੀਂ। ਇੱਥੇ ਪਹਾੜ ਪੱਧਰ ਹੋਈ ਜਾਂਦੇ ਨੇ। ਸੋ ਸਾਡੀ ਕੌਮ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਸਿੱਖ ਹੋਮਲੈਂਡ ਦੇ ਵਿੱਚ ਸਿੱਖ ਧਰਮ ਦਾ, ਸਿੱਖ ਫਲਸਫੇ ਦਾ ਜੇਕਰ ਅਸੀਂ ਝੰਡਾ ਬੁਲੰਦ ਰੱਖਣਾ ਹੈ ਤਾਂ ਸਾਨੂੰ ਸਾਡੇ ਰਾਜ ਤੋਂ ਬਗੈਰ ਸਰਨਾ ਨਹੀਂ। ਖਾਲਿਸਤਾਨ ਦਾ ਸਵਾਲ ਜਿਹੜਾ ਹੈ ਉਹ ਐਵੇਂ ਹੀ ਨਹੀਂ ਉੱਠ ਖੜਿਆ ਹੈਗਾ, ਉਹ ਕਿਸੇ ਗੱਲ ਚੋਂ ਨਿਕਲਿਆ। ਤੇ ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਅਜੇ ਵੀ ਭਾਰਤ ਮਾਤਾ ਕੀ ਜੈ ਆ, ਉਹ ਵਿਚਾਰੇ ਬਹੁਤ ਜ਼ਿਆਦਾ ਕੰਮ ਦਿਨੋਂ ਦਿਨ ਖਰਾਬ ਕਰੀ ਜਾਂਦੇ ਆ ਸਾਡੇ ਭਰਾ। ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ, ਉਹਨਾਂ ਕੌਮਾਂ ਦੇ ਆਗੂ, ਉਹਨਾਂ ਦੀ ਲੀਡਰਸ਼ਿਪ ਹਰ ਮੌਕੇ, ਹਰ ਤਰੀਕੇ ਨਾਲ, ਹਰ ਗੱਲ ਦੀ ਵਿਆਖਿਆ ਇਉਂ ਕਰਦੀ ਹੁੰਦੀ ਆ ਲੀਡਰਸ਼ਿਪ ਕਿ ਉਸ ਕੌਮ ਦੇ ਸਾਰੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਵਸ ਜਾਵੇ ਕਿ ਇਹ ਨਿਜ਼ਾਮ ਸਾਡੇ ਲਈ ਖਤਰਨਾਕ ਹੈ। ਜਿਵੇਂ 1947 ਤੋਂ ਪਹਿਲਾਂ ਗਾਂਧੀ ਕਹਿੰਦਾ ਹੁੰਦਾ ਸੀ ਵੀ ਜੇ ਕੋਈ ਕੇਲੇ ਦੇ ਛਿਲਕੇ ਤੋਂ ਭਾਰਤ ਦਾ ਬੰਦਾ ਤਿਲਕ ਕੇ ਡਿੱਗ ਪਵੇ ਨਾ, ਕੇਲੇ ਦੇ ਛਿਲਕੇ ਤੋਂ, ਮੈਂ ਤਾਂ ਉਹਦੇ ਲਈ ਵੀ ਇਹੀ ਕਹਿਣਾ ਵੀ ਆਪਾਂ ਗੁਲਾਮ, ਤੇ ਇਹ ਜਿਹੜਾ ਛਿਲਕਾ ਕਿਸੇ ਅੰਗਰੇਜ਼ ਨੇ ਸੁੱਟਿਆ ਹੋਣਾ। ਤੋ ਇਸ ਤਰੀਕੇ ਦੀ ਬਿਰਤੀ ਵਾਲੇ ਗਾਂਧੀ ਦੀ ਜਿਹੜੀ ਸੋਚ ਸੀ, ਉਹਦਾ ਨਤੀਜਾ ਕੀ ਨਿਕਲਿਆ? ਚਾਹੇ ਆਪਾਂ ਕਹੀਏ ਵੀ ਉਹ ਨੰਗਾ ਰਹਿੰਦਾ ਸੀ, ਚਾਹੇ ਕਹੀਏ ਬੱਕਰੀ ਰੱਖਦਾ ਸੀ, ਜਿੰਨੇ ਮਰਜ਼ੀ ਉਹਦੇ ਮਜ਼ਾਕ ਉਡਾ ਲਈਏ, ਪਰ ਅਗਲਾ ਆਪਦੀ ਕੌਮ ਨੂੰ ਜਿਹੜਾ ਕੁਝ ਦੇ ਕੇ ਗਿਆ ਨਾ, ਉਹ ਦੇਖੋ। ਸਦੀਆਂ ਤੋਂ ਲਤਾੜੀ ਭੱਜੀ ਫਿਰਦੀ ਜਾਨ ਬਚਾਉਂਦੀ ਕੌਮ ਨੂੰ ਅਗਲਾ ਇੱਕ ਇਹੋ ਜਿਹਾ ਮੁਲਕ ਦੇ ਕੇ ਗਿਆ ਕਿ ਐਵੇਂ ਨਹੀਂ ਅਗਲੇ ਰਾਸ਼ਟਰਪਿਤਾ ਕਹਿੰਦੇ ਫਿਰਦੇ, ਐਵੇਂ ਨਹੀਂ ਬਾਪੂ ਕਹਿੰਦੇ ਫਿਰਦੇ। ਤੇ ਸਾਡੇ ਪੜ੍ਹੇ ਲਿਖੇ, ਸਾਡੇ ਸਿਆਣੇ, ਸਾਡੇ ਸੂਝਵਾਨ ਸਿੱਖ
ਸਾਡੇ ਜਿਹੜੇ ਕੋਟਾਂ ਪੈਂਟਾਂ ਟਾਈਆਂ ਵਾਲੇ, ਸਾਡੇ ਜਿਹੜੇ ਵਧੀਆ ਆਲੀਸ਼ਾਨ ਕੋਠੀਆਂ ਕਾਰਾਂ ਵਾਲੇ, ਤੇ ਅਸੀਂ ਭਾਈ ਆਪਦੀ ਕੌਮ ਨੂੰ ਗੁਲਾਮੀ ਦਿੱਤੀ ਹੈ। ਮੈਂ ਇਹ ਕਹਿਣਾ ਕਿ ਜੇਕਰ ਕਿਸੇ ਕੌਮ ਦੇ ਕੋਲੇ ਖਾਣ ਨੂੰ ਚੱਜ ਹਾਲ ਦਾ ਰੋਟੀ ਨਾ ਹੋਵੇ, ਰਹਿਣ ਨੂੰ ਚੰਗਾ ਘਰ ਨਾ ਹੋਵੇ, ਉਹ ਚੱਲ ਜੂ। ਪਰ ਜੇ ਉਹਦੇ ਕੋਲੇ ਆਜ਼ਾਦੀ ਆ ਤਾਂ ਉਹ ਉੱਥੇ ਵੀ ਪੂਰੀ ਠੁੱਕ ਨਾਲ ਤੇ ਪੂਰੀ ਸ਼ਾਨ ਨਾਲ ਜਿਉ ਸਕਦਾ। ਪਰ ਜੇਕਰ 36 ਪ੍ਰਕਾਰ ਦੇ ਭੋਜਨ ਤੇ ਹਰ ਤਰੀਕੇ ਦੀ ਐਸ਼, ਹਰ ਤਰੀਕੇ ਦੀਆਂ ਸਹੂਲਤਾਂ ਹੋਣ, ਪਰ ਗੁਲਾਮ ਹੋਈਏ, ਤਾਂ ਉਹ ਜਿਉਣ ਦਾ ਕੋਈ ਹੱਜ ਨਹੀਂ। ਤੇ ਜੇਕਰ ਕਿਸੇ ਕੌਮ ਨੂੰ ਸੁੱਖ ਸਹੂਲਤਾਂ, ਅਯਾਸ਼ੀਆਂ, ਬਦਮਾਸ਼ੀਆਂ ਇੰਨੀਆਂ ਚੰਗੀਆਂ ਲੱਗਣ ਲੱਗ ਜਾਣ ਕਿ ਗੁਲਾਮ ਰਹਿਣਾ ਚੇਤੇ ਨਾ ਆਵੇ, ਉਹਦੇ ਜਿੰਨੀ ਤਾਂ ਮਾੜੀ ਕੋਈ ਹਾਲਤ ਹੀ ਨਹੀਂ ਹੁੰਦੀ। ਤੇ ਸਾਡੀ ਕੌਮ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਇਸ ਮੌਕੇ ਇਹ ਬਿਮਾਰੀ ਪਈ ਹੋਈ ਆ ਕਿ ਉਹਨਾਂ ਦੇ ਦਿਲ ਦਿਮਾਗ ਵਿੱਚ ਹਰ ਗੱਲ ਦੇ ਨਾਲ ਇਹ ਆ ਵੀ ਭਾਰਤ ਬਹੁਤ ਵਧੀਆ ਮੁਲਕ ਆ। ਹੁਣੇ ਅੱਜ ਖਬਰ ਆਈ ਆ ਵੀ ਸੱਜਣ ਕੁਮਾਰ ਨੂੰ ਉਮਰ ਕੈਦ ਹੋ ਗਈ। 40-41 ਸਾਲ ਹੋ ਗਏ ਉਸ ਅਤਿਆਚਾਰ ਨੂੰ, ਉਸ ਜ਼ੁਲਮ ਨੂੰ। ਜਦੋਂ ਸਾਡੀ ਕੌਮ ਨੂੰ ਦਿੱਲੀ ਅਤੇ ਸਾਰੇ ਭਾਰਤ ਦੀਆਂ ਸੜਕਾਂ ਤੇ ਕੋਹ ਕੇ ਸਾਡੇ ਬੰਦਿਆਂ ਦੇ ਉੱਤੇ ਅਤਿਆਚਾਰ ਹੋਏ, ਪੱਗਾਂ ਦਾੜੇ ਕੇਸਾਂ ਵਾਲਿਆਂ ਦੀ ਤਾਂ ਗੱਲ ਛੱਡੋ, ਜਿਹੜੇ ਸ਼ਕਲ ਸੂਰਤ ਤੋਂ ਵੀ ਵਿਚਾਰੇ ਸਿੱਖ ਨਹੀਂ ਸੀ ਲੱਗਦੇ, ਮੂੰਹ ਸਿਰ ਮੁੰਨੀ ਫਿਰਦੇ ਸੀ, ਪਤਤ ਸੀ, ਉਹਨਾਂ ਦੇ ਕੜੇ ਦੇਖ ਕੇ ਜਾਂ ਬੋਲੀ ਦੇਖ ਕੇ ਬਹੁਤ ਭਾਰੀ ਜ਼ੁਲਮ ਉਦੋਂ ਹੋਇਆ। ਗਲਾਂ 'ਚ ਟਾਇਰ ਪਾ ਪਾ ਕੇ ਸਾੜੇ। ਉਪਰੰਤ ਸਾਡੀਆਂ ਧੀਆਂ ਭੈਣਾਂ, ਔਰਤਾਂ, ਬੱਚੀਆਂ ਨਾਲ ਜੋ ਕੁਝ ਵਾਪਰਿਆ, ਕਹਿਣ ਤੋਂ ਭਾਵ ਇਹ ਵੀ ਅਸੀਂ, ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ 1984 ਤੋਂ ਪਹਿਲਾਂ ਜੇਕਰ ਉਹ ਭਾਰਤ ਮਾਤਾ ਕੀ ਜੈ ਕਹਿੰਦਾ ਸੀ ਤਾਂ ਕੋਈ ਅਫਸੋਸ ਵਾਲੀ ਗੱਲ ਨਹੀਂ, ਬੜੇ ਲੋਕ ਸੀਗੇ। ਪਰ ਜਦੋਂ ਆਪਾਂ ਸਾਰਾ ਕੁਝ ਦੇਖ ਲਿਆ ਵੀ ਪਹਿਲਾਂ ਬਿਨਾਂ ਕਿਸੇ ਗੱਲ ਤੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ, ਫਿਰ ਇਹਨਾਂ ਨੇ ਸਾਰੇ ਭਾਰਤ ਵਿੱਚ ਸਾਡੀ ਕੌਮ ਦਾ ਸਤਿਆਨਾਸ਼ ਕੀਤਾ, ਸਰਵਨਾਸ਼ ਕੀਤਾ। ਤੇ ਇਹੋ ਜਿਹੇ ਲੋਕਾਂ ਤੋਂ ਆਪਾਂ ਕਿਸੇ ਤਰੀਕੇ ਨਾਲ ਖੇਡਾ ਛੱਡਾਈ। ਜਿਹੜੇ ਲੋਕ ਇਸ ਤੋਂ ਬਾਅਦ ਵਿੱਚ ਵੀ ਭਾਰਤੀ ਨਿਜ਼ਾਮ ਦੇ ਵਿੱਚ ਵਿਸ਼ਵਾਸ, ਭਰੋਸਾ ਬਰਕਰਾਰ ਰੱਖਣ ਲਈ ਲੱਗੇ ਰਹਿਣ, ਉਹਨਾਂ ਦੀ ਸਮਝਦਾਰੀ ਉੱਤੇ ਕੀ ਟਿੱਪਣੀ ਕਰੀਏ। ਪਿੱਛੇ ਜਿਹੜੇ ਸਾਡੇ ਕੌਮ ਦੇ ਬਹੁਤ ਸਤਿਕਾਰਤ ਨੇ, ਮੈਂ ਵੀ ਸਤਿਕਾਰ ਕਰਦਾ, ਫੂਲਕਾ ਸਾਹਿਬ, ਉਹਨਾਂ ਨੇ ਕਿਹਾ ਵੀ ਇੱਥੇ ਤਾਂ ਜੀ ਸਿੰਬੋਲਿਕ ਜਸਟਿਸ ਮਿਲਦਾ ਹੁੰਦਾ, ਉਹ ਆਪਾਂ ਲੈ ਲੈਣਾ। ਤਾਂ ਉਦੋਂ ਹੀ ਪਤਾ ਸੀ ਵੀ ਜਿਹੜੇ ਸਾਡੀ ਕੌਮ ਦੇ ਕਾਤਲ ਨੇ ਉਹਨਾਂ ਨੂੰ ਇੱਕ ਟੋਕਨ ਟਾਈਪ ਸਜ਼ਾ ਦੇ ਕੇ ਸਾਰ ਦੇਣਗੇ। ਤੇ 40-41 ਸਾਲ ਬਾਅਦ ਜਦੋਂ ਉਹ ਪਰਿਵਾਰ ਖਤਮ ਹੋ ਚੁੱਕੇ ਆ, ਜਿਨ੍ਹਾਂ ਨੂੰ ਇਨਸਾਫ ਦੀ ਲੋੜ ਸੀ, ਉਹ ਮਰ ਮੁੱਕ ਚੁੱਕੇ ਆ, ਤੇ ਨਾ ਹੀ ਇਹ ਕਲੰਕ ਵਰਗੀ ਗੱਲ ਸਾਡੇ ਗਲੋਂ ਕਦੇ ਲੱਥਣੀ ਆ ਵੀ ਸਾਡੇ ਨਾਲ ਆਹ ਕੁਛ ਹੋਇਆ ਸੀ। ਤਾਂ ਕੁੱਲ ਮਿਲਾ ਕੇ ਇਸ ਮੁਲਕ ਨੇ ਪੂਰੀ ਤਰ੍ਹਾਂ ਉਹਨਾਂ ਕਾਤਲਾਂ ਦੀ ਸਰਪ੍ਰਸਤੀ ਕੀਤੀ, ਉਹਨਾਂ ਨੂੰ ਚੌਧਰਾਂ ਬਖਸ਼ੀਆਂ। ਉਸ ਮੌਕੇ ਜਿਨ੍ਹਾਂ ਨੇ ਕਤਲੇਆਮ ਖੁਦ ਨਹੀਂ ਕੀਤਾ, ਉਹਨਾਂ ਨੇ ਬਾਅਦ ਵਿੱਚ ਫਿਰ ਸੱਜਣ ਕੁਮਾਰ ਨੂੰ ਜਾਂ ਹੋਰ ਕਾਂਗਰਸੀਆਂ ਨੂੰ ਵੋਟਾਂ ਪਾ ਕੇ ਜਿਤਾਇਆ, MP ਬਣਾਇਆ, ਵਜ਼ਾਰਤਾਂ ਦਵਾਈਆਂ ਉਹਨਾਂ ਨੂੰ। ਤੋਂ ਇਸ ਮੁਲਕ ਦੀ ਪੂਰੇ ਦੀ ਸਹਿਮਤੀ ਸੀ ਕਿ ਸਿੱਖਾਂ ਦਾ ਕਤਲੇਆਮ ਹੋਊ, ਤੇ ਉਹਨਾਂ ਵਿੱਚੋਂ ਕਾਤਲਾਂ ਵਿੱਚੋਂ ਇੱਕ ਸੱਜਣ ਕੁਮਾਰ ਆ। ਪੂਰੇ ਭਾਰਤ ਨੇ ਇੱਕ ਜੁੱਟ ਹੋ ਕੇ, ਇੱਕ ਮੁੱਠ ਹੋ ਕੇ ਉਸ ਹਕੂਮਤ ਨੂੰ, ਉਸ ਨਿਜ਼ਾਮ ਨੂੰ ਮਜ਼ਬੂਤ ਕੀਤਾ। ਕਾਂਗਰਸ ਸਰਕਾਰਾਂ ਬਣਾਉਂਦੀ ਰਹੀ, ਸਾਡੀ ਕੌਮ ਦਾ ਘਾਣ ਹੁੰਦਾ ਰਿਹਾ। ਜਿੰਨੇ ਕੁ ਬੰਦੇ ਆਪ ਮਾਰਨੇ ਸੀ ਸਿੱਖਾਂ ਨੇ ਮਾਰ ਲਏ, ਬਾਕੀਆਂ ਨੂੰ ਤਾਂ ਐਸ਼ਾ ਕਰਾਈਆਂ। ਤੇ ਲੈ ਦੇ ਕੇ ਸੱਜਣ ਕੁਮਾਰ ਨੂੰ ਅੱਜ ਕਹਿੰਦੇ ਆ ਜੀ ਵੀ ਉਮਰ ਕੈਦ ਹੋ ਗਈ। ਪਹਿਲਾਂ ਵੀ ਕਿਸੇ ਇਹੋ ਜਿਹੇ ਕੇਸ ਵਿੱਚ ਉਮਰ ਕੈਦ ਉਹਨੂੰ ਹੋਈ। ਜੱਜ ਕਹਿੰਦਾ ਵੀ ਇਹ ਬਿਮਾਰ ਹੀ ਇੰਨਾ ਰਹਿੰਦਾ, ਬਿਮਾਰੀਆਂ ਦਾ ਘਰ ਬਣਿਆ ਪਿਆ, ਜੇ ਇਹਨੂੰ ਫਾਂਸੀ ਦਾ ਆਰਡਰ ਦੇ ਵੀ ਦਈਏ ਤਾਂ ਕੀ ਇਹਦਾ ਬਣਦਾ ਹੈਗਾ। ਜਦੋਂ ਮੈਡੀਕਲ ਕਰਨਗੇ ਉਦੋਂ ਉੱਥੇ ਡਾਕਟਰ ਨੇ ਕਹਿ ਦੇਣਾ ਹੈਗਾ ਕਿ ਇਹ ਤਾਂ ਅਨਫਿਟ ਆ ਫਾਂਸੀ ਦੇ ਲਈ, ਸੋ ਉਮਰ ਕੈਦ ਆਪਾਂ ਕਰ ਦਿੰਦੇ। ਇਹੀ ਗੱਲ ਫੂਲਕਾ ਸਾਹਿਬ ਨੇ ਬਾਹਰ ਆ ਕੇ ਮੀਡੀਆ ਨੂੰ ਕਹੀ ਕਿ ਜੀ ਸੱਜਣ ਕੁਮਾਰ ਨੂੰ ਤਾਂ ਫਾਂਸੀ ਨਹੀਂ ਹੋਈ ਕਿਉਂਕਿ ਉਹ ਬਿਮਾਰ ਬਹੁਤ ਰਹਿੰਦਾ। ਸੋ ਇਹ ਜਿਹੜਾ ਅੱਜ ਫੈਸਲਾ ਆਇਆ, ਇਹਦੇ ਉੱਤੇ ਜੇ ਕੋਈ ਹੁਣ ਖੁਸ਼ੀਆਂ ਮਨਾਉਣ ਲੱਗ ਜਾਵੇ ਤੇ ਕਵੇ ਕਿ ਭਾਰਤ ਬੜਾ ਮਹਾਨ ਬਣ ਗਿਆ ਜੀ, ਹੁਣ ਤਾਂ ਦੇਖੋ ਉਹਨਾਂ ਨੇ ਸੱਜਣ ਕੁਮਾਰ ਨੂੰ ਸਜ਼ਾ ਦੇ ਦਿੱਤੀ, ਇਹ ਉਵੇਂ ਦੀ ਫੁਕਰੀ ਆ। ਜਿਵੇਂ ਕਈ ਕਹਿੰਦੇ ਨੇ ਵੀ ਦੇਖੋ ਜੀ ਮਨਮੋਹਨ ਸਿੰਘ, ਕਾਂਗਰਸ ਨੇ ਉੱਥੇ ਜੀ ਪ੍ਰਧਾਨ ਮੰਤਰੀ ਸੀ ਉਦੋਂ ਮਨਮੋਹਨ ਸਿੰਘ, ਉਹਨੇ ਮਾਫੀ ਮੰਗ ਲਈ ਸੀ। ਕੀ ਮਾਫੀਆਂ ਨਾਲ ਢੱਠਿਆ ਹੋਇਆ ਅਕਾਲ ਤਖਤ ਸਾਹਿਬ ਜਿਹੜਾ ਹੈ, ਜਾਂ ਜੋ ਸਾਡੀ ਕੌਮ ਦਾ
ਹਾਲ ਹੋਇਆ ਉਹ ਠੀਕ ਹੋ ਗਿਆ, ਉਹ ਬਿਲਕੁਲ ਗੱਲ ਭੁੱਲ ਜੀ। ਜਿਵੇਂ ਕਿਸੇ ਔਰਤ ਨਾਲ ਜ਼ਬਰ ਜਨਾਹ ਕਰਨ ਵਾਲਾ ਬਾਅਦ ਚ ਕਵੇ ਜੀ ਮੈਨੂੰ ਮਾਫ ਕਰ ਦਿਓ, ਕੀ ਉਹ ਔਰਤ ਦਾ ਜੋ ਸਤ ਭੰਗ ਹੋਇਆ, ਜੋ ਉਹਦੀ ਬੇਪੱਤੀ ਹੋਈ ਹੈ, ਉਹਦੀ ਪੱਤ ਲੁੱਟੀ ਗਈ ਹੈ, ਉਹ ਸਾਰਾ ਕੁਝ ਠੀਕ ਹੋ ਜਾਊਗਾ ਮਾਫੀ ਮੰਗਣ? ਇਹ ਜਿਹੜਾ ਸੌਰੀ ਹੈ ਨਾ, ਮਾਫ ਕਰ ਦਿਓ, ਇਹ ਕਈ ਮਸਲਿਆਂ ਦੇ ਵਿੱਚ ਬੜੇ ਅਰਥ ਰੱਖ ਦੀ ਗੱਲ ਹੁੰਦੀ, ਪਰ ਇੱਕ ਘਟਨਾਕ੍ਰਮ, ਇੱਕ ਵਰਤਾਰੇ ਉਹ ਵੀ ਹੁੰਦੇ ਆ ਜਿੱਥੇ ਇਸ ਅੱਖਰ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਦੂਜੀ ਗੱਲ, ਮਾਫੀ ਕਈ ਵਾਰੀ ਵੱਡੇ ਤੋਂ ਵੱਡੇ ਗੁਨਾਹ ਜਾਂ ਵੱਡੇ ਤੋਂ ਵੱਡੇ ਪਾਪ ਤੋਂ ਬਾਅਦ ਵੀ ਜੇਕਰ ਕਿਸੇ ਸਲੀਕੇ ਨਾਲ ਜਦੋਂ ਮਾਫੀ ਮੰਗਣ ਵਾਲੇ ਦੀ ਭਾਵਨਾ ਤੇ ਜਿਨ੍ਹਾਂ ਨੇ ਝੱਲਿਆ ਹੁੰਦਾ ਉਹਨਾਂ ਦੀ ਮਨ ਦੀ ਸੰਤੁਸ਼ਟੀ ਇੱਕ ਲੈਵਲ ਤੇ ਹੋਵੇ, ਫੇਰ ਕੋਈ ਅਰਥ ਹੁੰਦੇ ਆ। ਜਿਵੇਂ ਜਦੋਂ ਕੈਨੇਡਾ ਨੇ ਇਸ ਸਦੀ ਦੇ ਸ਼ੁਰੂ ਵਿੱਚ, ਪਿਛਲੇ ਜਦੋਂ ਕਾਮਾਗਾਟਾ ਮਾਰੂ ਜਹਾਜ਼ ਵਾਲਾ ਹੋਇਆ, ਉਹਦੇ ਲਈ ਜਦੋਂ ਮਾਫੀ ਮੰਗੀ ਤਾਂ ਜਿਹੜੀ ਪੀੜਤ ਧਿਰ ਸੀ, ਸਾਡਾ ਭਾਈਚਾਰਾ, ਉਹਦੀ ਵੀ ਤਸੱਲੀ ਹੋ ਗਈ, ਤੇ ਜਿਨ੍ਹਾਂ ਨੇ ਮਾਫੀ ਮੰਗੀ ਉਹਨਾਂ ਨੇ ਵੀ ਕੋਈ ਇੱਥੇ ਸਿਆਸਤ ਨਹੀਂ ਸੀ ਕੀਤੀ, ਉਹਨਾਂ ਨੇ ਕੋਈ ਇਹ ਨਹੀਂ ਸੀ ਵੀ ਉਹਦੇ ਚੋਂ ਕੁਝ ਆਪਦਾ ਲਾਹਾ ਤੱਕਿਆ ਹੋ। ਇੱਧਰ ਤਾਂ ਇੱਕ ਅਹਿਸਾਨ ਬਣਾ ਕੇ ਕੌਮ ਨੂੰ ਜਲੀਲ ਕਰਨ ਲਈ ਵੀ ਲਓ ਜੀ ਅਸੀਂ ਮਾਫੀ ਮੰਗ ਲਈ ਹੁਣ ਤੁਸੀਂ। ਸੋ ਇਸ ਤਰੀਕੇ ਦੀਆਂ ਗੱਲਾਂ ਜਿਸ ਢਾਂਚੇ 'ਚ, ਜਿਸ ਨਿਜ਼ਾਮ 'ਚ ਸਾਡੇ ਨਾਲ ਕੀਤੀਆਂ ਜਾ ਰਹੀਆਂ ਨੇ, ਉਸ ਨਿਜ਼ਾਮ ਦੇ ਹੱਕ ਵਿੱਚ ਆਮ ਲੋਕਾਂ ਨੂੰ ਭਰਮਾਉਣਾ ਇਹ ਪਾਪ। ਹਰ ਉਹ ਸਿੱਖ ਜਿਹੜਾ ਅੱਜ ਵੀ ਇਹ ਕਹਿੰਦਾ ਕਿ ਦੇਖੋ ਜੀ ਹੋਰ ਕੀ ਕਰ ਦੇਵੇ ਇੰਡੀਆ ਤੁਹਾਡੇ ਲਈ, ਉਹ ਪਾਪ ਕਮਾ ਰਿਹਾ, ਆਪਦੀ ਕੌਮ ਨਾਲ ਧਰੋਹ ਕਮਾ ਰਿਹਾ। ਉਹਨੂੰ ਜੇ ਅਜੇ ਵੀ ਇਹ ਅਕਲ ਨਹੀਂ ਆ ਰਹੀ ਕਿ ਸਾਡੇ ਨਾਲ ਤਾਂ ਬਹੁਤ ਜੱਗੋਂ ਤੇਰਵੀਂ ਹੋ ਰਹੀ ਹੈ। ਜਿਹੜੇ ਹਿੰਦੂ ਭਾਈਚਾਰੇ ਨਾਲ ਸਦੀਆਂ ਤੋਂ ਸਾਡੇ ਭਾਈਚਾਰੇ ਨੇ ਚੰਗੇ ਸੰਬੰਧ ਬਣਾਉਣ ਲਈ ਕੋਈ ਵੀ ਮੌਕਾ ਗਵਾਇਆ ਨਹੀਂ, ਉਸ ਹਿੰਦੂ ਭਾਈਚਾਰੇ ਦੇ ਹੱਥ ਵਿੱਚ ਜਦੋਂ ਵੀ ਮੌਕਾ ਆਇਆ ਉਹਨਾਂ ਨੇ ਸਾਡੀ ਪਿੱਠ ਵਿੱਚ ਛੁਰਾ ਹੀ ਮਾਰਿਆ। 5 ਸਦੀਆਂ ਤੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਨਾ ਕੀਤੀ, ਉਸ ਵੇਲੇ ਤੋਂ ਅਗਲੇ ਤੁਹਾਡੇ ਧਰਮ ਨੂੰ, ਤੁਹਾਡੇ ਧਰਮ ਦੇ ਅਸਥਾਨਾਂ ਨੂੰ, ਤੁਹਾਡੇ ਗੁਰੂ ਸਾਹਿਬਾਨ ਨੂੰ, ਤੁਹਾਡੇ ਸਾਰੇ ਕਾਸੇ ਨੂੰ 5 ਸਦੀਆਂ ਤੋਂ ਅਗਲੇ ਨਫ਼ਰਤ ਕਰਦੇ ਆ ਰਹੇ। ਜਦੋਂ ਵੀ ਜਿੱਥੇ ਵੀ ਉਹਨਾਂ ਨੂੰ ਮੌਕਾ ਲੱਭਿਆ ਅਗਲਿਆਂ ਨੇ ਠੋਕਣ ਲੱਗਾ ਨੇ ਸਕੈਂਟਰੀ ਲਾਇਆ, ਤੇ ਆਪਾਂ ਨੂੰ ਹਿੰਦੂ ਸਿੱਖ ਏਕਤਾ ਦਾ ਫੁਕਾਰ ਚੜਿਆ ਹੋਇਆ। ਤੇ ਜਦੋਂ 1947 ਤੋਂ ਬਾਅਦ ਉਹਨਾਂ ਦੇ ਹੱਥ ਵਿੱਚ ਰਾਜਸੀ ਤਾਕਤ ਆ ਗਈ, ਸੱਤਾ ਆ ਗਈ, ਜੇ ਕੋਈ ਹੋਰ ਕੌਮ ਹੁੰਦੀ ਤਾਂ ਉਹ ਚੇਤੇ ਕਰਦੀ ਕਿ ਪਿਛਲੀਆਂ 5 ਸਦੀਆਂ 'ਚ ਸਾਡੇ ਬਹੁਤ ਸਾਰੇ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਸਿੱਖਾਂ ਦੇ ਦਿਮਾਗ ਵਿੱਚ ਇਹ ਗੱਲ ਹੁਣ ਆਪਾਂ ਧੋ ਦੇਣੀ ਆ, ਹੁਣ ਇਤਿਹਾਸ ਵਿੱਚ ਇਹ ਦਰਜ ਕਰਾਉਣਾ ਕਿ ਜੇ ਗੁਰੂ ਸਾਹਿਬਾਨ ਨੇ ਜਾਂ ਸਿੱਖਾਂ ਨੇ ਸਾਡੇ ਭਾਈਚਾਰੇ ਨਾਲ ਵਧੀਆ ਚੰਗੇ ਰਿਸ਼ਤੇ ਨਿਭਾਏ ਨੇ, ਜੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਆ ਜਾਂ ਗਜ਼ਨੀ ਦੇ ਬਾਜ਼ਾਰਾਂ 'ਚੋਂ ਸਾਡੀਆਂ ਇੱਜ਼ਤਾਂ ਜਿਹੜੀਆਂ ਵਿਕਦੀਆਂ ਸੀ ਉਹ ਠੀਕ ਇਹਨਾਂ ਨੇ ਸਿੰਘਾਂ ਨੇ ਭੂਮਿਕਾ ਨਿਭਾਈ ਆ, ਤਾਂ ਹੁਣ ਅਸੀਂ ਵੀ ਇਹੋ ਜਿਹਾ ਕਰਾਂਗੇ ਕਿ ਦੁਨੀਆ ਕਿਆ ਕਰੇਗੀ ਕਿ ਹਿੰਦੂਆਂ ਵਰਗੀ ਕੌਮ ਬਣਨਾ ਮੁਸ਼ਕਲ ਹੈ। ਪਰ ਕੰਮ ਬਿਲਕੁਲ ਉਲਟ ਹੋਇਆ, ਅਗਲੇ ਅਕਿਰਤ ਢਣ ਨਿਕਲੇ। ਹੁਣ ਜਿਹੜੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਹੋਇਆ, ਉਹਨਾਂ ਨੂੰ ਤਾਂ ਇੰਨਾ ਵੀ ਨਹੀਂ ਚੇਤਾ ਹੈਗਾ ਵੀ ਇਸ ਮੁਲਕ ਦੇ ਸੰਵਿਧਾਨ ਵਿੱਚ ਤੁਹਾਨੂੰ ਹਿੰਦੂ ਲਿਖੀ ਫਿਰਦੇ ਆ। ਉਹ ਕੌਮ ਜਿਨ੍ਹਾਂ ਦਾ ਸਾਰਾ ਕੁਝ ਬਚਾਉਣ ਲਈ ਸਿੱਖਾਂ ਨੇ ਕੋਈ ਕਸਰ ਨਹੀਂ ਛੱਡੀ, ਉਹਨਾਂ ਨੇ ਸਿੱਖਾਂ ਦਾ ਸਾਰਾ ਕੁਝ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ। ਤਿਰੰਗੇ ਝੰਡੇ ਵਿੱਚ ਅਗਲੇ ਤੁਹਾਡਾ ਰੰਗ ਪਾ ਕੇ ਰਾਜੀ ਨਹੀਂ, ਤੇ ਐਡੇ ਉੱਲੂ ਬਾਟੇ ਆਪਣੀ ਕੌਮ ਦੇ ਵਿੱਚ ਜਿਹੜੇ ਅਜੇ ਵੀ ਝੂਠ ਬੋਲੀ ਜਾਂਦੇ ਆ ਵੀ ਹੈਗਾ ਜੀ ਰੰਗ, ਜਦੋਂ ਕਿ ਆ ਮੇਰੇ ਕੋਲੇ ਕਿਤਾਬਾਂ ਦਾ ਢੇਰ ਲੱਗਿਆ ਪਿਆ ਇੱਥੇ, ਘੱਟੋ ਘੱਟ 30-35 ਕਿਤਾਬਾਂ ਨੇ ਜਿਹਦੇ ਵਿੱਚ ਉਸ ਦੌਰ ਦਾ ਸਾਰਾ ਵਰਤਾਰਾ ਹੈਗਾ। ਚਲੋ ਹੋਰਾਂ ਦੀ ਗੱਲ ਛੱਡੋ, ਡਾਕਟਰ ਸੰਗਤ ਸਿੰਘ ਦਾ ਹਿਸਟਰੀ ਆਫ ਸੈਕਸ ਇਨ ਹਿਸਟਰੀ ਜਾਂ ਇਤਿਹਾਸ ਵਿੱਚ ਸਿੱਖ ਕਿਤਾਬ ਆ, ਉਹ ਪੜ੍ਹ ਲਓ। ਉਹਨਾਂ ਦਾ ਕੱਲੀ ਤਰੀਕ ਵਾਈਜ਼ ਗੱਲ ਲਿਖੀ ਹੋਈ ਆ ਵੀ ਝੰਡਾ ਜਿਹੜਾ ਜਦੋਂ ਤਿਰੰਗਾ ਬਣਨਾ ਸੀ ਉਦੋਂ ਗਾਂਧੀ ਤੇ ਹੋਰ ਹਿੰਦੂ ਤਵੀਆਂ ਦੀ ਇੱਕੋ ਹੀ ਰੱਟ ਸੀ ਵੀ ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਨੇ। ਸੋ ਇਸ ਝੰਡੇ ਦੇ ਵਿੱਚ ਭਾਗਵਾਂ ਹਿੰਦੂਆਂ ਦਾ, ਚਿੱਟਾ ਜਿਹੜਾ ਹੈਗਾ
ਉਹ ਈਸਾਈਆਂ ਦਾ ਤੇ ਹਰਾ ਜਿਹੜਾ ਮੁਸਲਮਾਨਾਂ ਦਾ ਰੰਗ ਆ। ਜਿਹੜੇ ਮੁਸਲਮਾਨਾਂ ਨੇ ਵੱਖਰਾ ਮੁਲਕ ਵੀ ਲੈ ਲਿਆ, ਉਹਨਾਂ ਦੀ ਇੱਥੇ ਇੰਨੀ ਵੱਡੀ ਆਬਾਦੀ ਸੀ, ਉਹਨੂੰ ਸੰਤੁਸ਼ਟ ਕਰਨ ਲਈ ਜਾਂ ਉਹਨਾਂ ਨੂੰ ਇੱਥੇ ਨਾਲ ਰੱਖਣ ਲਈ ਉਹਨਾਂ ਦਾ ਰੰਗ ਤਾਂ ਪਾਤਾ। ਪਰ ਸਿੱਖਾਂ ਨੂੰ ਕਹਿੰਦੇ ਪਹਿਲੇ ਦਿਨ ਤੇ ਉਹ ਤਾਂ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਤੋਂ ਇਨਕਾਰੀ। ਜਿਹੜਾ ਬੰਦਾ ਤੁਹਾਡੀ ਹੋਂਦ ਨੂੰ ਨਹੀਂ ਮੰਨ ਰਿਹਾ, ਇਹ ਤੁਸੀਂ ਤਾਂ ਹੈ ਹੀ ਨਹੀਂ। ਜਿਹੜੇ ਲੋਕ ਇਹ ਕਹਿਣਗੇ ਤੁਸੀਂ ਤਾਂ ਹੋਏ ਹੀ ਨਹੀਂ, ਜਿਵੇਂ ਇੱਕ ਦਲਿਤ ਭਾਈਚਾਰੇ ਵਾਲੇ ਮਜ਼ਾਕੀਆ ਸੁਭਾਅ ਵਾਲੇ ਸੱਜਣ ਨੇ ਕਿਹਾ ਕਿ ਜੀ ਕਹਿੰਦੇ ਨੇ ਵੀ ਜੀ ਬ੍ਰਾਹਮਣ ਜਿਹੜਾ ਉਹ ਬ੍ਰਹਮਾ ਦੇ ਮੁਖ ਤੋਂ ਹੋਇਆ, ਤੇ ਜਿਹੜਾ ਛਤਰੀ ਆ ਕਸ਼ਤਰੀ ਜਿਹਨੂੰ ਕਹਿੰਦੇ ਆ ਉਹ ਛਾਤੀ ਤੋਂ, ਤੇ ਪੱਟਾਂ ਤੋਂ ਵੈਸ਼, ਤੇ ਸ਼ੂਦਰ ਕਹਿੰਦਾ ਪੈਰਾਂ ਚੋਂ ਹੋਇਆ। ਤੇ ਕਹਿੰਦਾ ਵੀ ਸ਼ੁਕਰ ਕਰੋ ਸਾਨੂੰ ਪੈਰਾਂ ਚੋਂ ਹੀ ਮੰਨ ਲਿਆ, ਜੇ ਕਹਿੰਦੇ ਤੁਸੀਂ ਤਾਂ ਹੋਏ ਹੀ ਨਹੀਂ ਫਿਰ ਕੀ ਕਰ ਲੈਂਦੇ। ਸੋ ਸਿੱਖਾਂ ਨਾਲ ਇਹ ਹੋ ਰਹੀ, ਤੁਸੀਂ ਤਾਂ ਹੈ ਹੀ ਨਹੀਂ, ਤੁਸੀਂ ਤਾਂ ਹਿੰਦੂ। ਸੋ ਸਿੱਖਾਂ ਨੂੰ ਜਿਹੜਾ ਹਿੰਦੂ ਕਹਿੰਦਾ ਸੰਵਿਧਾਨ, ਉਹਨੂੰ ਸਾਡੇ MLA MP IAS IPS ਅਫਸਰ ਮੱਥੇ ਟੇਕੀ ਜਾਂਦੇ ਆ, ਸੰਵਿਧਾਨ ਦੀਆਂ ਸੌਹਾਂ ਖਾਈ ਜਾਂਦੇ। 1950 ਮੌਕੇ ਸਾਡੀ ਕੌਮ ਦੇ ਨੁਮਾਇੰਦਿਆਂ ਨੇ ਇਹੋ ਜਿਹੇ ਨੁਕਸਾਂ ਕਰਕੇ ਤੇ ਇਹ ਕਹਿ ਕੇ ਕਿ ਜਿਹੜੇ ਵਾਅਦੇ ਸਾਡੀ ਕੌਮ ਨਾਲ ਕੀਤੇ ਸੀ ਉਹ ਤੁਸੀਂ ਪੂਰੇ ਨਹੀਂ ਕੀਤੇ। ਜਦੋਂ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ, ਪੰਜਾਬ ਪੁਨਰਗਠਨ ਐਕਟ, ਜਿਹ 'ਚ ਪੰਜਾਬ ਹਰਿਆਣਾ ਹਿਮਾਚਲ ਬਣੇ, ਉਹਦੇ ਉੱਤੇ ਜਦੋਂ ਪਾਰਲੀਮੈਂਟ ਵਿੱਚ ਬਹਿਸ ਹੋਈ ਤਾਂ ਉਸ ਮੌਕੇ ਸਾਡੀ ਕੌਮ ਦਾ ਕੇਸ ਸਰਦਾਰ ਕਪੂਰ ਸਿੰਘ ਜੀ ਉਹਨਾਂ ਨੇ ਪੇਸ਼ ਕੀਤਾ ਸੀ, ਤੇ ਉਹਦੇ ਵਿੱਚ ਸਾਰੀਆਂ ਗੱਲਾਂ ਪੂਰੇ ਡਿਟੇਲ ਦੇ ਨਾਲ ਲਿਖੀਆਂ ਹੋਈਆਂ ਨੇ। ਜਿਹੜਾ ਵੀ ਸਿੱਖ ਤੁਹਾਨੂੰ ਬੇਵਕੂਫ ਬਣਾਉਂਦਾ ਲੀਡਰ ਕਿ ਜੀ ਸੰਵਿਧਾਨ, ਉਹਨੂੰ ਕੋਈ ਵੀ ਆ ਸੰਵਿਧਾਨ ਦੇ ਵਿੱਚ ਉਹਨੇ ਲਿਖਿਆ ਤਾਂ ਹੋਇਆ ਵੀ ਸੰਵਿਧਾਨ ਤੇ ਸਾਈਨ ਨਹੀਂ ਸੀ ਕੀਤੇ। ਤੁਹਾਡਾ ਅਕਾਲੀ ਦਲ ਦਾ ਲੀਡਰ ਸੀ ਨਾ ਜੀ ਮਾਸਟਰ ਸਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਹੋਣਾ ਦੇ ਵੇਲੇ ਇੱਕ ਅਹਿਮ ਸ਼ਖਸੀਅਤ ਸੀ ਪੰਥ ਦੀ, ਤੇ ਇਸ ਸਰਦਾਰ ਕਪੂਰ ਸਿੰਘ ਨੂੰ ਪ੍ਰੋਫੈਸਰ ਆਪਣੇ ਸਿੱਖੀਜ਼ਮ ਦਾ ਉਹਨੂੰ ਧਰੰਤਰ ਵਿਦਵਾਨ ਮੰਨਿਆ ਜਾਂਦਾ ਰਿਹਾ। ਤੋ ਜਿਸ ਤਰੀਕੇ ਦਾ ਸਤਿਕਾਰ ਸਰਦਾਰ ਕਪੂਰ ਸਿੰਘ ਨੂੰ ਮਿਲਿਆ, ਜੇ ਉਹਦੀ ਇਹ ਗੱਲ 'ਚ ਕੋਈ ਝੂਠ ਹੈ ਤਾਂ ਸਾਡੇ ਨਾਲ ਗੱਲ ਕਰੂ। ਇੱਕ ਪਾਸੇ ਅਕਾਲੀ ਦਲ ਦਾ ਇੱਕ MP ਸਰਦਾਰ ਕਪੂਰ ਸਿੰਘ ਸਾਡੀ ਕੌਮ ਦਾ ਜਦੋਂ ਕੇਸ ਪੁੱਟ ਕਰਦਾ ਤਾਂ ਉਹਦੇ ਚੋਂ ਖਾਲਿਸਤਾਨ ਨਿਕਲਦਾ। ਉਹਨੂੰ ਪੜ੍ਹਨ ਤੋਂ ਬਾਅਦ, ਉਸ ਤਕਰੀਰ ਤੋਂ ਬਾਅਦ ਬੰਦਾ ਮੱਥੇ ਤੇ ਹੱਥ ਮਾਰਦਾ ਵੀ ਕਿੱਥੇ ਫਸੇ ਹੋਏ ਆ, ਇਹਦੇ ਨਾਲ ਤਾਂ ਆਪਦਾ ਵੱਖਰਾ ਮੁਲਕ ਬਣਾਈਏ, ਖਾਲਿਸਤਾਨ ਬਣਾਈਏ ਤਾਂ ਬਚਾਂਗੇ, ਨਹੀਂ ਤਾਂ ਇਹ ਖਾ ਜਾਣਗੇ ਸਾਨੂੰ। ਦੂਜੇ ਪਾਸੇ ਉਸੇ ਅਕਾਲੀ ਦਲ ਦੇ ਜਾਂ ਸਿੱਖ ਲੀਡਰਸ਼ਿਪ ਦੇ ਉਲਟ ਬਿਲਕੁਲ ਵਿਚਾਰ ਨੇ। ਕਿਵੇਂ ਆ? ਕਿਉਂਕਿ ਪਿਛਲੇ ਲੰਮੇ ਦੌਰ ਵਿੱਚ ਕਾਂਗਰਸ ਨਾਲ ਭਿੜਦਿਆਂ BJP ਵੱਲ, RSS ਵੱਲ, ਭਗਵੇਂ ਬ੍ਰਿਗੇਡ ਵੱਲ ਇਸ ਤਰੀਕੇ ਨਾਲ ਸਿੱਖ ਝੁਕੇ, ਇਸ ਤਰੀਕੇ ਨਾਲ ਅਕਾਲੀ ਭਾਜਪਾ ਗੱਠਜੋੜ ਦਾ ਕੰਮ ਚੱਲਿਆ ਕਿ ਹੁਣ ਜਦੋਂ ਸਾਰਾ ਭਾਰਤ ਪਿੱਟਣ ਲੱਗਿਆ ਹੋਇਆ ਕਿ RSS ਦੀਆਂ ਹਿੰਦੂਤਵੀ ਨੀਤੀਆਂ ਸਾਨੂੰ ਖਾ ਜਾਣਗੀਆਂ, ਦੱਖਣੀ ਭਾਰਤ ਦੇ ਸੂਬੇ ਜਾਂ ਹੋਰ ਬਹੁਤ ਸਾਰੇ ਇਸ ਮੁਲਕ ਦੇ ਸੂਬੇ ਅਸੈਂਬਲੀਆਂ ਦੇ ਰਾਹੀਂ ਲੀਡਰਸ਼ਿਪ ਹਰ ਸੂਬੇ ਦੀ ਵਿਰੋਧ ਕਰ ਰਹੀ ਆ ਕਿ ਇਹ ਨਵੀਂ ਐਜੂਕੇਸ਼ਨ ਪਾਲਿਸੀ ਗਲਤ ਹੈ। ਪਰ ਕੱਲਾ ਪੰਜਾਬ ਸੁਣ ਇੱਥੇ ਤਾਂ ਸਭ ਤੋਂ ਵੱਡੀ ਲੀਡਰ ਸਿੱਖ ਲੀਡਰਸ਼ਿਪ ਦੀ ਸੀਗੀ ਲੋੜ। ਸਿੱਖ ਲੀਡਰਸ਼ਿਪ ਜਾਂ ਇਉਂ ਮੈਂ ਤਾਂ ਇਸ ਤੋਂ ਅਗਲੀ ਗੱਲ ਕਹਾਂ ਕਿ ਸਾਡੇ ਪੰਜਾਬ ਦੀਆਂ ਸਾਰੇ ਦੀਆਂ ਭਾਵਨਾਵਾਂ ਜਿਹੜੀਆਂ ਨੇ, ਜੇ ਉਹ ਪਾਰਲੀਮਾਨੀ ਸਿਸਟਮ ਰਾਹੀਂ ਜਾਂ ਲੋਕਤੰਤਰੀ ਤਰੀਕੇ ਰਾਹੀਂ ਜ਼ਾਹਿਰ ਹੋਣ ਦਾ ਕੋਈ ਪਲੇਟਫਾਰਮ ਹੈ, ਉਹ ਹੈ ਅਸੈਂਬਲੀ। ਸੋ ਪੰਜਾਬ ਦੀ ਅਸੈਂਬਲੀ, ਦੇਸ਼ ਪੰਜਾਬ ਦੀ ਅਸੈਂਬਲੀ ਵਜੋਂ ਸਾਰੇ ਭਾਰਤ ਲਈ ਵੱਖਰੀ ਹੋਣੀ ਚਾਹੀਦੀ ਹੈ। ਜਾਣੀ ਕਿ ਜਦੋਂ ਦਿੱਲੀ ਜਾਂ ਨਾਗਪੁਰ ਤੋਂ ਜਾਂ ਇਸ ਭਾਰਤੀ ਨਿਜ਼ਾਮ ਦੇ ਵੱਲੋਂ ਕੋਈ ਵੀ ਕਦਮ ਚੱਕਿਆ ਜਾਵੇ, ਕੋਈ ਗੱਲ ਸੋਚੀ ਵਿਉਂਤੀ ਜਾਵੇ, ਤਾਂ ਸਾਰਾ ਭਾਰਤ, ਸਾਰਾ ਸੰਸਾਰ ਇਸ ਗੱਲ ਵੱਲ ਦੇਖਿਆ ਕਰੇ ਕਿ ਪੰਜਾਬ ਦੀ ਅਸੈਂਬਲੀ ਇਸ ਗੱਲ ਤੇ ਕੀ ਰਿਐਕਟ ਕਰੂਗੀ, ਕੀ ਪ੍ਰਤੀਕਿਰਿਆ ਹੋਊ। ਕਿਉਂਕਿ ਪੰਜਾਬ ਦੀ ਸਮੂਹਕ ਭਾਵਨਾਵਾਂ ਦੀ ਤਰਜਮਾਨੀ ਜਾਂ ਪਹਿਰੇਦਾਰੀ ਪੰਜਾਬ ਅਸੈਂਬਲੀ ਨੇ ਕਰਨੀ। ਪਰ ਅਫਸੋਸ ਦੀ ਗੱਲ ਹੈ ਕਿ ਹੋਰਾਂ ਦੀ ਤਾਂ ਗੱਲ ਛੱਡੋ, ਕਦੇ ਉਸ ਮੌਕੇ ਵੀ ਪੰਜਾਬ ਦੀ ਭਾਵਨਾਵਾਂ ਜਿਹੜੀ ਆ ਉਹ ਅਕਾਲੀ ਲੀਡਰਸ਼ਿਪ ਵੀ ਕਦੇ ਅਸੈਂਬਲੀ ਰਾਹੀਂ ਨਹੀਂ ਉਭਾਰ ਸਕੀ। ਅੱਜ ਤਾਂ ਚਲੋ ਰਾਜ ਹੀ ਆਮ ਆਦਮੀ ਪਾਰਟੀ ਵਾਲਿਆਂ ਦਾ ਵਾ, ਜਦੋਂ ਕਿ ਉੱਥੇ ਕਾਂਗਰਸ ਦਾ ਲੀਡਰ ਖੜ ਕੇ ਕਹਿ ਰਿਹਾ ਸੀ, ਕੱਲ ਵੀ ਆਪਾਂ ਗੱਲ ਕੀਤੀ ਸੀ ਕਿ RSS ਦਾ ਸਿੱਖਿਆ ਨੀਤੀ ਰਾਹੀਂ ਜਿਹੜਾ ਹਮਲਾ ਉਹ ਗਲਤ ਹੈ।
ਤੋ ਅਕਾਲੀ ਲੀਡਰਸ਼ਿਪ ਆ ਜਿਹੜੀ, ਸਿੱਖ ਲੀਡਰਸ਼ਿਪ ਆ, ਉਹ ਪੂਰੀ ਤਰ੍ਹਾਂ ਅਸਫਲ ਆ। ਪਰ ਸਾਡੀ ਪੂਰੀ ਕੌਮ ਹੀ ਬੀਜੇਪੀ ਆਰਐਸਐਸ ਦੇ ਮਾਮਲੇ ਵਿੱਚ ਉਵੇਂ ਨਹੀਂ ਹੈ ਜਿਵੇਂ ਹੋਣੀ ਚਾਹੀਦੀ ਹੈ। ਸੋ ਇਹ ਜਿਹੜਾ ਸਾਡੀ ਬੋਲੀ, ਧਰਮ ਤੇ ਸੱਭਿਆਚਾਰ ਦੇ ਸਾਹਮਣੇ ਇੱਕ ਸਵਾਲੀਆ ਨਿਸ਼ਾਨ ਲੱਗਣ ਵਾਲਾ ਮਾਹੌਲ ਸਿਰਜਿਆ ਜਾ ਰਿਹਾ, ਇਹਦਾ ਮੁੱਖ ਕਾਰਨ ਇਹੀ ਆ ਕਿ ਅਸੀਂ ਉਹਨਾਂ ਨਾਲ ਨੇੜਤੇ ਹੀ ਇੰਨੀ ਬਣਾ ਬੈਠੇ। ਜਦੋਂ ਕਿਸੇ ਖਾਨਦਾਨ ਦੇ, ਦੋ ਖਾਨਦਾਨਾਂ ਦਾ ਵੈਰ ਹੋਵੇ ਤੇ ਜਦੋਂ ਉਸ ਖਾਨਦਾਨ ਦਾ ਕੋਈ ਬੰਦਾ ਆਪਦੇ ਵੈਰੀਆਂ ਨਾਲ ਘਿਓ ਖਿਚੜੀ ਹੋਣ ਲੱਗ ਜੇ ਨਾ, ਤਾਂ ਲੋਕ ਕਹਿੰਦੇ ਹੁੰਦੇ ਆ ਵੀ ਦੇਖੀ ਕਿਤੇ ਭੱਤਾ ਨਾ ਬਣਾ ਬੈਠੀ। ਇਹ ਢਿੱਡ ਪੈ ਕੇ ਵੈਰ ਲੈਂਦੇ ਹੁੰਦੇ ਆ ਲੋਕ, ਖਿਆਲ ਰੱਖੀ। ਤੇ ਸਾਡੇ ਨਾਲ ਉਹ ਵਾਪਰ ਰਿਹਾ, ਸਾਡਾ ਨੁਕਸਾਨ ਪੂਰਾ ਹੋ ਰਿਹਾ, ਪਰ ਸਾਡੇ ਤੋਂ, ਸਾਡੀ ਕੌਮ ਤੋਂ ਅੱਜ ਬੋਲਿਆ ਹੀ ਨਹੀਂ ਜਾ ਰਿਹਾ ਹੈਗਾ ਕਿ ਤੁਸੀਂ ਕਰੀ ਕੀ ਜਾਂਦੇ ਹੋ ਸਾਡੇ ਨਾਲ। ਸਾਡੀ ਸ਼ਕਤੀ ਜਿਹੜੀ ਆ ਉਹਨੂੰ ਤਾਂ ਖੋਰਾ ਲੱਗਿਆ ਹੀ ਹੋਇਆ। ਸਾਡੀ ਜਿਹੜੀ ਕੌਮ ਦੀ ਸਮੂਹਕ ਚੇਤਨਾ ਆ ਉਹਨੂੰ ਵੀ ਸੱਟ ਵੱਜ ਗਈ। ਜੇ ਕਿਤੇ ਅਸੀਂ ਧੜਿਆਂ 'ਚ, ਧਿਰਾਂ 'ਚ ਪਾਟੋ ਧਾੜ ਹੋਣ ਦੇ ਬਾਵਜੂਦ ਗੱਲ ਉਹੀ ਕਹਿੰਦੇ ਰਹਿੰਦੇ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਦੱਸੀ ਆ ਕਿ ਜਦ ਜੇ ਗਏ ਵਿਪਰਨ ਕੀ ਰੀਤ, ਜੇ ਅਸੀਂ ਆਪਦੇ ਖਾਲਸਾਈ ਸਿਧਾਂਤ ਨਾਲ ਜੁੜੇ ਰਹਿ ਜਾਂਦੇ ਤਾਂ ਵੀ ਸੌਦਾ ਮਾੜਾ ਨਹੀਂ ਸੀ। ਪਰ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਉਲਝਾ ਲੈ ਗਏ। ਇੰਡੀਅਨ ਸਟੇਟ ਸਿਸਟਮ ਨੇ, ਡੀਪ ਸਟੇਟ ਨੇ, ਭਾਗਵੇਂ ਬ੍ਰਿਗੇਡ ਨੇ ਇਹ ਸੋਚਿਆ ਹੋਇਆ ਹੈ ਕਿ ਸਿੱਖਾਂ ਨੂੰ ਜਾਂ ਪੰਜਾਬ ਨੂੰ ਇੰਨੇ ਕੁ ਮਸਲਿਆਂ 'ਚ ਉਲਝਾ ਦੇਣਾ ਵੀ ਛੇਤੀ ਕਿਤੇ ਤਾਂ ਚਲੋ ਖਾਲਿਸਤਾਨ ਬਣਨਾ ਨਹੀਂ। ਜਾਂ ਇਹਨਾਂ ਦੇ ਬਹੁਤੇ ਲੋਕ ਇਹ ਕਹਿਣ ਲੱਗ ਪੈਣ ਵੀ ਇਹੋ ਜਿਹੇ ਮਾਹੌਲ ਵਿੱਚ ਜੇ ਆਪਾਂ ਮੁਲਕ ਵੱਖਰਾ ਬਣਾ ਵੀ ਲਿਆ ਤਾਂ ਕੀ ਮਿਲ ਜੂ ਆਪਾਂ ਨੂੰ। ਹੈਗੇ ਆ ਨਾ ਇਸ ਵੇਲੇ ਵੀ ਤੁਹਾਨੂੰ ਖਾਲਿਸਤਾਨ ਦੀ ਪਈ ਹੋਈ ਆ, ਸਿੱਖਾਂ 'ਚ ਤਾਂ ਜਾਤ ਪਾਤ ਬੜੀ ਹੋ ਗਈ, ਸਿੱਖਾਂ 'ਚ ਤਾਂ ਡੇਰੇਦਾਰ ਬੜੇ ਹੋ ਗਏ, ਸਿੱਖਾਂ 'ਚ ਤਾਂ ਸਾਧ ਬਾਬੇ ਐਂ ਕਰਦੇ ਆ, ਸਿੱਖਾਂ ਦਾ ਤੇ ਸਿੱਖਾਂ ਦਾ। ਉਹ ਭਾਈ ਜਦੋਂ ਤੁਹਾਡੀ ਕੌਮ ਗੁਲਾਮ ਆ, ਇਹ ਸਾਰੀਆਂ ਅਲਾਮਤਾਂ ਅਗਲੇ ਜਾਣ ਬੁੱਝ ਕੇ ਤੁਹਾਡੀ ਕੌਮ ਦੇ ਵਿਹੜੇ ਵਿੱਚ ਲਿਆਉਂਦੇ ਆ, ਸੁੱਟਦੇ ਆ, ਤਾਂ ਕਿ ਤੁਹਾਡੀ ਕੌਮ ਜਿਹੜੀ ਆ ਉਹ ਗੁਲਾਮੀ ਦੀਆਂ ਜੰਜੀਰਾਂ ਤੋੜਨ ਦੀ ਬਜਾਏ ਇਹਨਾਂ ਮਸਲਿਆਂ 'ਚ ਹੀ ਉਲਝੀ ਰਵੇ। ਤੁਹਾਡੀ ਕੌਮੀ ਸ਼ਕਤੀ ਜਿਹੜੀ ਆ ਉਹ ਬੇਕਾਰ ਜੇ ਕੰਮਾਂ 'ਚ ਉਲਝੀ ਰਵੇ। ਜਦੋਂ ਤੁਸੀਂ ਆਜ਼ਾਦ ਹੋ ਗਏ 99% ਮਸਲੇ ਤਾਂ ਰਾਤੋਂ ਰਾਤ ਹੀ ਹੱਲ ਹੋ ਜਾਣੇ। ਤੁਹਾਡੀ ਸੋਚ ਹੀ ਹੋਰ ਹੋ ਜਾਣੀ ਆ। ਆਜ਼ਾਦ ਧਿਰ ਦਾ, ਆਜ਼ਾਦ ਬੰਦੇ ਦਾ ਜਿਹੜਾ ਪ੍ਰਭਾਵ ਆ ਨਾ, ਅੰਦਾਜ਼ ਆ, ਉਹੀ ਬੜਾ ਸ਼ਾਨੋ ਸ਼ੌਕਤ ਵਾਲਾ ਹੁੰਦਾ। ਤੁਸੀਂ ਦੇਖੋ ਵੀ ਆਪਣੀ ਕੌਮ ਦਾ ਘੈਂਟ ਤੋਂ ਘੈਂਟ ਬੰਦਾ ਵੀ ਦਿੱਲੀ ਲਈ ਜਾਂ ਸਾਰੇ ਭਾਰਤ ਲਈ ਕੱਖ ਨਹੀਂ ਹੈਗਾ। ਸਭ ਤੋਂ ਵੱਡੀ ਤੋਪ ਸਿੱਖਾਂ 'ਚ ਬਾਦਲ ਪਰਿਵਾਰ ਹੀ ਹੋ ਸਕਦਾ, ਅਗਲੇ ਡੇਲਿਆਂ ਵੱਟੇ ਨਹੀਂ ਸਿਆਣਦੇ ਜੀ। ਤੇ ਦੂਜੇ ਪਾਸੇ ਸਭ ਤੋਂ ਨਖਿੱਤ ਯੂਪੀ ਬਿਹਾਰ ਦਾ ਭਈਆ ਫਤਿਹਗੜ੍ਹ ਸਾਹਿਬ ਢਾਬੇ ਤੇ ਬਹਿ ਕੇ ਨਾਲਦਿਆਂ ਨੂੰ ਕਹਿ ਰਿਹਾ ਵੀ ਆ ਸਰਦਾਰ ਦੀ ਪੱਗ ਲਾ ਦੋ, ਮੈਂ ਕੱਲਿਆਂ ਨੂੰ ਚਿਕਨ ਦੀ ਤਹਿਰੀਕ ਨਾਲ ਮੀਟ ਖਿਲਾਊਂਗਾ ਤੇ ਨਾਲੇ ਮੈਂ ਤੁਹਾਨੂੰ ਬੋਤਲ ਦਊਂਗਾ ਦਾਰੂ। ਉਸ ਬੰਦੇ ਦੇ ਅੰਦਰ ਇਹ ਆ ਕਿਵੇਂ ਗਿਆ? ਕਿਵੇਂ ਪੰਜਾਬ ਦੇ ਵਿੱਚ ਰੋਟੀ ਕਮਾਉਣ ਆਏ ਲੇਬਰ ਕਲਾਸ ਬੰਦਿਆਂ ਦੇ ਦਿਮਾਗ ਵਿੱਚ ਇਹ ਕੀੜਾ ਵੜ ਗਿਆ ਕਿ ਇਹ ਤਾਂ ਕੁਛ ਨਹੀਂ ਹੈਗੇ ਪੱਗਾਂ ਦਾੜੇ ਵਾਲੇ, ਜਦੋਂ ਮਰਜ਼ੀ ਜਿਹਨੂੰ ਮਰਜ਼ੀ ਢਾਲੋ, ਕੁੱਟ ਲੋ, ਇਹਦੀਆਂ ਧੀਆਂ ਨਾਲ, ਇਹਦੀਆਂ ਧੀਆਂ ਭੈਣਾਂ ਨਾਲ ਜੋ ਮਰਜ਼ੀ ਕਰ ਲੋ। ਕਿੱਥੇ ਗਈ ਉਹ ਸਰਦਾਰੀ, ਕਿੱਥੇ ਗਈ ਉਹ ਸਿੱਖੀ ਦੀ ਰੜਕ, ਅਣਖ, ਬੜਕ? ਤੇ ਕਦੇ ਕਦਾਈ ਜਦੋਂ ਇਹ ਸਾਰਾ ਨਿਜ਼ਾਮ ਜਿਹੜਾ ਹੈ ਇਹ ਸੋਚ ਲੈਂਦਾ ਕਿ ਹੁਣ ਇਹਨਾਂ ਨੂੰ ਪਲੋਸਣਾ ਵਾ, ਉਦੋਂ ਫਿਰ ਇਹੋ ਜਿਹੇ ਫੈਸਲੇ ਹੋ ਜਾਂਦੇ ਆ ਕਿ ਸੱਜਣ ਕੁਮਾਰ ਨੂੰ ਜਿਹੜੀ ਆ ਉਹਦੀ ਸਜ਼ਾ ਹੋਊਗੀ। ਅਗਲੇ ਕਰਦੇ ਕੀ ਨੇ? ਉੱਪਰਲੀਆਂ ਅਦਾਲਤਾਂ 'ਚੋਂ ਸਜ਼ਾ ਜਿਹੜੀ ਉਹ ਟੁੱਟ ਜਾਂਦੀ ਆ। ਜੇ ਫਾਂਸੀ ਵੀ ਹੋ ਜਾਵੇ ਜਾਂ ਸਜ਼ਾ ਵੀ ਹੋ ਜਾਵੇ, ਉਹਦਾ ਬਣਨਾ ਕੀ ਹੁੰਦਾ? ਇਸ ਮੁਲਕ ਦੇ ਢਾਂਚੇ ਨੇ ਨਵੰਬਰ 84 ਦੇ ਕਾਤਲਾਂ ਵਿੱਚੋਂ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਕਸਾਈ ਵਾਲਾ ਜਿਹੜਾ ਦਾਹ ਹੁੰਦਾ ਉਹਦੇ ਨਾਲ ਬੰਦੇ ਵੱਢੇ ਸੀ, ਉਸ ਨੂੰ ਵੀ ਇਸ ਸਿਸਟਮ ਨੇ ਰਾਹਤ ਦਿੱਤੀ ਹੈ। ਤੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿੱਚ, ਜਿਵੇਂ ਅੱਜ ਆ ਸੱਜਣ ਕੁਮਾਰ ਵਾਲੀ ਸਜ਼ਾ ਦੀ ਖਬਰ ਆ ਨਾ, ਇੱਕ ਦਿਨ ਦੀ ਖਬਰ ਆ, ਇਹ ਪਿਛਲੇ 15 ਸਾਲਾਂ ਦੇ ਵਿੱਚ ਹਰ 2-3 ਮਹੀਨੇ ਬਾਅਦ ਖਬਰ ਆ ਜਾਂਦੀ ਆ ਕਿ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਬੁੱਚੜ ਪੁਲਸੀਆਂ ਨੇ ਫਲਾਨਿਆਂ ਦਾ ਨਿਆਣਾ, ਫਲਾਨਿਆਂ ਦਾ ਨੌਜਵਾਨ ਬੱਚਾ ਚੱਕ ਕੇ ਕਤਲ ਕੀਤਾ ਸੀ ਤੇ ਕਿਹਾ ਸੀ ਵੀ ਬੜਾ ਖਤਰਨਾਕ ਦਹਿਸ਼ਤਗਰਦ ਫੜ ਕੇ ਮਾਰਤਾ, ਉਹਨਾਂ ਪੁਲਸੀਆਂ ਨੂੰ ਹੁਣ ਸਜ਼ਾ ਹੋਈ। ਇਹ ਖਬਰ ਛਪਦੀ ਆ, ਫਿਰ ਸਾਡੀ ਕੌਮ ਜਿਹੜੀ ਆ ਅਗਲੇ ਦਿਨ ਕਦੇ ਆ ਬੱਲੇ ਬੱਲੇ, ਤੇ ਤੀਜੇ ਦਿਨ ਕੀ ਹੁੰਦਾ ਭੁੱਲ ਜਾਂਦੇ ਆ। ਤੇ ਆ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੈਂਬਲੀ 'ਚ ਮਤਾ ਪਾ ਕੇ ਉਹਨਾਂ ਦੀ ਸਜ਼ਾ ਮਾਫ ਹੋ ਜਾਂਦੀ। ਆ ਪਿੱਛੇ ਜੇ ਰੌਲਾ ਪਿਆ ਸੀ ਨਾ, ਸਹਾਰਨ ਮਾਜਰਾ ਪਿੰਡ ਆ ਆਪਣੇ ਡੇਲੋਂ ਕੋਲੇ, ਮੰਡੀ ਅਹਿਮਦਗੜ੍ਹ ਦੇ ਕੋਲੇ,
ਉਥੋਂ ਦਾ ਮੁੰਡਾ ਚੱਕ ਕੇ ਮਾਰਿਆ ਸੀ। ਉਹ ਸਾਰੇ ਪੁਲਿਸੀਆਂ ਨੂੰ ਸਜ਼ਾ ਜਿਹੜੀ ਸੀ ਉਹ ਅਸੈਂਬਲੀ 'ਚ ਮਾਫ ਹੋਈ, ਪਰ ਉਦੋਂ ਇਹ ਭੇਦ ਖੁੱਲਿਆ ਕਿ ਇਹ ਤੋਂ ਬਿਨਾਂ ਬੜਿਆਂ ਦੀ ਮਾਫ ਹੋਈ ਫਿਰਦੀ, ਪਹਿਲਾਂ ਬੜਿਆਂ ਦੀ ਹੋਈ। ਸੋ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਲੋਲੀਪੌਪ ਦੇ ਕੇ ਵਰਾਉਣ ਦਾ ਜਿਹੜਾ ਪ੍ਰੋਜੈਕਟ ਵਾ, ਜਿਹੜਾ ਇੰਡੀਆ ਕਰਦਾ, ਮੈਨੂੰ ਉਹ ਤੇ ਤਾਂ ਘੱਟ ਗੁੱਸਾ ਆਉਂਦਾ। ਉਹ ਤਾਂ ਕਰਨਗੇ ਹੀ, ਉਹਦਾ ਕਦੇ ਸੱਜਣ ਕੁਮਾਰ ਨੂੰ ਸਜ਼ਾ, ਕਦੇ ਬੁੱਚੜ ਪੁਲਿਸੀਆਂ ਨੂੰ ਸਜ਼ਾ, ਕਦੇ ਆਹ ਸਜ਼ਾ, ਕਦੇ ਉਹ ਸਜ਼ਾ। ਪਰ ਜਿਹੜੇ ਬੰਦੇ ਸਾਡੀ ਕੌਮ ਦੇ ਆਗੂ ਹੁੰਦੇ ਆ, ਉਹ ਇਹ ਕਾਹਤੋਂ ਨਹੀਂ ਕਹਿੰਦੇ ਕਿ ਭਾਈ ਇਹ ਸਜ਼ਾਵਾਂ ਸੁਣਾ ਕੇ ਤੁਹਾਡਾ ਸਿਰਫ ਇਸ ਸਿਸਟਮ 'ਚ ਟੁੱਟਿਆ ਹੋਇਆ ਭਰੋਸਾ ਬਹਾਲ ਕਰਨ ਦਾ ਯਤਨ ਹੋ ਰਿਹਾ, ਤੇ ਅਸਲ ਵਿੱਚ ਇਹ ਸਜ਼ਾਵਾਂ ਸਜੂਮਾਂ ਦਾ ਕੋਈ ਮੁੱਲ ਮਤਲਬ ਨਹੀਂ। ਕੀ ਉਹ ਸਾਰਾ ਕੁਝ ਜਿਹੜਾ ਤੁਹਾਤੋਂ ਖੋਹ ਲਿਆ ਗਿਆ ਹੁੰਦਾ ਉਹ ਵਾਪਸ ਆਜੂ? ਸੋ ਕੌਮਾਂ ਦੀ ਲੀਡਰਸ਼ਿਪ ਉਹ ਹੁੰਦੀ ਆ ਜਿਹੜੀ ਉਹਨਾਂ ਨੂੰ ਜਚਾਵੇ ਕਿ ਤੁਸੀਂ ਕਿਵੇਂ ਗੁਲਾਮ ਹੋ, ਨਾ ਕਿ ਕੌਮਾਂ ਦੀ ਲੀਡਰਸ਼ਿਪ ਉਹ ਹੁੰਦੀ ਆ ਜਿਹੜੀ ਗੁਲਾਮ ਰਹਿਣ ਦੇ ਫਾਇਦੇ ਗਿਣਾਵੇ। ਸਾਡੀ ਕੌਮ ਦੇ ਵਿੱਚ ਜਿਹੜੇ ਇੰਟੈਲੈਕਚੁਅਲਸ ਨੇ, ਪੜ੍ਹੇ ਲਿਖੇ ਨੇ, ਵਿਦਵਾਨ ਸੱਜਣ ਨੇ, ਉਹਨਾਂ ਦੀ ਸੋਚ ਦਾ ਗਰਕਿਆ ਹੋਇਆ, ਨਿੱਘਰਿਆ ਹੋਇਆ ਪੱਧਰ ਦੇ ਕੇ ਸ਼ਰਮ ਆਉਂਦੀ ਹੈ ਕਿ ਇਹ ਲੋਕ ਕਿਵੇਂ ਬਹਾਨੇ ਜਿਹੇ ਬਣਾ ਕੇ ਸਿੱਖਾਂ ਦਾ ਉਸ ਨਿਜ਼ਾਮ ਵਿੱਚ ਭਰੋਸਾ ਬਰਕਰਾਰ ਰੱਖਣ ਲਈ ਯਤਨਸ਼ੀਲ ਨੇ, ਜਿਹਨੇ ਸਾਡੇ ਪੱਲੇ ਕੱਖ ਨਹੀਂ ਛੱਡਿਆ। ਕਿਆ ਬਾਤਾਂ ਨੇ, ਕਿਆ ਹੀ ਬਾਤਾਂ। ਚਲੋ ਥੋੜਾ ਜਿਹਾ ਸਖਾਲਾ ਕਰਦੇ ਹਾਂ ਗੱਲ। ਸੋਸ਼ਲ ਮੀਡੀਆ ਦਾ ਜ਼ਮਾਨਾ ਜੀ, ਤੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਨੇ ਉਹੋ ਜਿਹੇ ਲੜੂ ਪੇਂਟਰ, ਜਿਨ੍ਹਾਂ ਨੂੰ ਕੋਈ ਪੇਂਟਿੰਗ ਦਾ, ਜਿਹੜੇ ਸਿੱਖ ਦੇ ਜੇ ਸਿਖਾਂਦਰੂ ਜਿਹੇ ਹੁੰਦੇ, ਉਹਨਾਂ ਨੇ ਕਈ ਨਾ ਜਾਲੀ ਜੀਆਂ ਐਵੇਂ ਮਨੋਕਲਪਤ ਵੀ ਆ ਗੁਰੂ ਨਾਨਕ ਸਾਹਿਬ ਜੀ ਦੀ ਪੇਂਟਿੰਗ ਬਣਾਈ ਆ ਜੀ। ਆ ਜੀ ਬਾਬਾ ਬੁੱਢਾ ਜੀ ਟੋਕਰੀ ਚੱਕੀ ਫਿਰਦੇ ਆ, ਕਾਰ ਸੇਵਾ ਹੋ ਰਹੀ ਆ ਜਦੋਂ ਦਰਬਾਰ ਸਾਹਿਬ ਬਣ ਰਿਹਾ, ਸਰੋਵਰ ਬਣ ਰਿਹਾ। ਆ ਜੀ ਗੁਰੂ ਗੋਬਿੰਦ ਸਿੰਘ ਆਹ ਕਰਦੇ। ਏਦਾਂ ਦੀਆਂ ਕਈ ਜਾਲੀ ਜੀਆਂ, ਨਕਲੀ ਜੀਆਂ, ਡੰਮੀ ਜੀਆਂ, ਬੜੀਆਂ ਬਦਸੂਰਤ ਫੂਫੜ ਜੀਆਂ ਪੇਂਟਿੰਗਾਂ ਨੇ, ਜਿਨ੍ਹਾਂ ਨੂੰ ਮੋਬਾਈਲ ਦੀਆਂ ਐਪਸ ਦੇ ਰਾਹੀਂ ਹੋਰ ਜ਼ਿਆਦਾ ਧੁੰਦਲੀਆਂ ਜੀਆਂ, ਡੱਲ ਜੀਆਂ ਕਰਕੇ ਸੋਸ਼ਲ ਮੀਡੀਆ ਤੇ ਲੰਡੂ ਬੰਦੇ ਪਾਉਂਦੇ ਆ। ਉੱਤੇ ਲਿਖਿਆ ਹੁੰਦਾ ਜੇ ਵਾਹਿਗੁਰੂ ਕਹੋਗੇ ਤਾਂ ਖੁਸ਼ੀ ਮਿਲੂਗੀ, ਜੇ ਤੁਸੀਂ ਇੰਨੇ ਇਹਦੇ ਫਲਾਨੇ ਪਾਠ ਕਰੋਗੇ, ਆ ਜਿਹੜਾ ਲਿਖਿਆ ਹੋਇਆ ਜਾਂ ਫੋਟੋ ਆ ਜੀ ਫਲਾਨੇ ਦੀ, ਇਹਨੂੰ ਮੱਥਾ ਟੇਕੋਗੇ ਤਾਂ ਤੁਹਾਨੂੰ ਲਾਟਰੀ ਨਿਕਲੂਗੀ, ਜੇ ਤੁਹਾਨੂੰ ਕੋਈ ਬਿਮਾਰੀ ਆ ਉਹ ਤੁਸੀਂ ਐ ਠੀਕ ਹੋ ਜੂ। ਜਿਵੇਂ ਗੁਰਬਾਣੀ ਜੰਤਰ ਮੰਤਰ ਹੋਵੇ, ਜਾਂ ਜਿਹੜੀਆਂ ਇਹ ਫੋਟੋਆਂ ਨੇ, ਇਹ ਬੜਾ। ਹੁਣ ਪਿਛਲੀ ਸਦੀਆਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਉਹ ਘੱਟ ਪੜ੍ਹੇ ਲਿਖੇ ਸੀ, ਘੱਟੋ ਘੱਟ ਭਾਰਤੀ ਵਿਦਿਆ ਪ੍ਰਣਾਲੀ ਤੋਂ ਕੋਹਾਂ ਦੂਰ ਸੀ। ਉਹਨਾਂ ਨੇ ਕਦੇ ਇਹਨਾਂ ਪੇਂਟਰਾਂ ਦੀਆਂ ਬਣਾਈਆਂ ਮਨੋਕਲਪਤ ਫੋਟੋਆਂ ਨੂੰ ਮੰਨਿਆ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਪੇਂਟਿੰਗ ਆ ਜਾਂ ਇਹ ਫਲਾਣਾ। ਪਰ ਅੱਜ ਦੇ ਸਿੱਖ ਕਹਿੰਦੇ ਜੀ ਉਹਦੀ ਫੋਟੋ ਆ ਭਾਈ, ਫੋਟੋ ਕੈਮਰੇ ਤਾਂ ਹੁਣ ਚੱਲੇ ਨੇ। ਤੇ ਪੜ੍ਹੇ ਲਿਖੇ ਜਿਹੜੇ ਸਿੱਖ ਨੇ ਅੱਜ ਦੇ ਜ਼ਮਾਨੇ ਦੇ, ਉਹ ਤਾਂ ਉਹਨਾਂ ਨਕਲੀ ਮਨੋਕਲਪਤ ਪੇਂਟਿੰਗਾਂ ਨੂੰ ਅਸਲੀ ਮੰਨ ਕੇ ਉਹਨਾਂ ਦੇ ਉੱਤੇ ਬੜੇ ਕਮੈਂਟ ਵਾਹਿਗੁਰੂ ਲਿਖਦੇ ਆ, ਕਦੇ ਉਹਨਾਂ ਦੇ ਜਾਪ ਕਰਦੇ ਆ। ਤੇ ਸਾਡੇ ਪੜ੍ਹੇ ਲਿਖਿਆਂ ਨਾਲੋਂ ਅਨਪੜ੍ਹ ਪਿਛਲੀਆਂ ਪੀੜ੍ਹੀਆਂ ਦੇ ਬਜ਼ੁਰਗਾਂ ਨੇ ਗੱਲ ਨੂੰ ਸਹੀ ਰੱਖਿਆ ਸੀ। ਇਵੇਂ ਹੀ ਜਿਨ੍ਹਾਂ ਨੂੰ ਅਨਪੜ੍ਹ ਨਿਹੰਗ ਕਹਿੰਦੇ ਆ, ਉਹਨਾਂ ਨੇ ਤਾਂ ਰਾਜ ਕਾਇਮ ਕਰ ਲਏ ਸੀ। 6 ਰਿਆਸਤਾਂ ਸਿੱਖਾਂ ਦੀਆਂ ਕਾਇਮ ਹੋਈਆਂ ਸੀ। ਆਪਾਂ ਪੜ੍ਹੇ ਲਿਖਿਆਂ ਨੇ ਕੀ ਫੰਨੂ ਖੋਇਆ ਆਪਾਂ ਜੀ? ਆਪਾਂ ਸਾਰਿਆਂ ਨੇ ਭਾਰਤ ਮਾਤਾ ਕੀ ਜੈ, ਉਹ ਤਿਰੰਗਾ ਜਿਹੜਾ ਉਹਨਾਂ ਟੈਂਕਾਂ ਤੇ ਝੂਲ ਰਿਹਾ ਸੀ, ਜਿਨ੍ਹਾਂ ਨੇ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਤੇ ਬੰਬਾਰਮੈਂਟ ਕੀਤੀ, ਅਸੀਂ ਉਸ ਤਿਰੰਗੇ ਨੂੰ ਸਲਾਮੀਆਂ ਦਿੰਦੇ ਫਿਰਦੇ ਹਾਂ। ਸਾਡੇ ਨਾਲੋਂ ਗਰਕਿਆ ਹੋਇਆ ਕੌਣ ਹੋ ਸਕਦਾ ਜਿਹੜਾ ਉਹ ਸੰਵਿਧਾਨ ਨੂੰ ਕਹਿੰਦਾ ਜੀ ਸਹੁੰ ਚੱਕਦੇ ਆ ਜੀ, ਜਿਹੜਾ ਸੰਵਿਧਾਨ ਸਾਨੂੰ ਸਾਡੇ ਧਰਮ ਨੂੰ ਮਾਨਤਾ ਹੀ ਨਹੀਂ ਦੇ ਕੇ ਰਾਜੀ। ਤੋ ਇਸ ਤਰੀਕੇ ਨਾਲ ਜਿਵੇਂ ਭਾਰਤੀ ਡੀਪ ਸਟੇਟ ਸਾਡੇ ਵਿਹੜੇ ਵਿੱਚ ਉਹ ਸਾਰਾ ਗੰਦ ਪਿਲ ਸੁੱਟ ਰਹੀ ਆ, ਇਹੋ ਜਿਹੇ ਮਸਲੇ ਮੁੱਦੇ ਉਲਝਾਵੇਂ ਸੁੱਟ ਰਹੀ ਆ, ਤਾਂ ਕਿ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਕਹਿਣ ਕਿ ਛੱਡੋ ਜੀ ਖਾਲਿਸਤਾਨ ਕੀ ਲੈਣਾ, ਸਿੱਖਾਂ ਦੇ ਤਾਂ ਹਾਲ ਬੜੇ ਮਾੜੇ। ਉਹ ਭਾਈ ਤਾਂਹੀਓ ਤਾਂ ਖਾਲਿਸਤਾਨ ਚਾਹੀਦਾ ਕਿ ਸਾਡੇ ਹੋਰ ਹਾਲ ਮਾੜੇ ਨਾ ਹੋ ਜਾਣ। ਤੇ ਅਗਲੀ ਗੱਲ, ਜੇਕਰ ਖਾਲਿਸਤਾਨ ਬਣ ਵੀ ਜਾਵੇ, ਅਗਲੇ ਦੁਸ਼ਮਣ ਤੁਹਾਡਾ ਸੋਚਦਾ ਕਿ ਘੱਟੋ ਘੱਟ 100 ਸਾਲ ਤਾਂ ਸਾਡੇ ਪਾਏ ਝਮੇਲਿਆਂ 'ਚ ਹੀ ਫਸੇ ਰਹਿਣ। ਜਿਹੜੀਆਂ ਅਸੀਂ ਗੰਢਾਂ ਦੇ ਦਿਆਂਗੇ ਨਾ, ਉਹਨਾਂ ਨੂੰ ਖੋਲਦਿਆਂ ਨੂੰ ਸਦੀਆਂ ਲੱਗ ਜਾਣ ਸਿੱਖਾਂ। ਇਹੋ ਜਿਹੇ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਹੋਇਆ ਤੇ ਤੁਸੀਂ ਕਹਿੰਦੇ ਹੋ ਜੀ ਹਿੰਦੂ ਸਿੱਖ ਏਕਤਾ ਜਿੰਦਾਬਾਦ। ਬੱਲੇ ਭਾਈ। ਹੁਣ ਉਹਨਾਂ ਤੋਂ ਮੱਤ ਲੈ ਕੇ ਉਹਨਾਂ ਦੇ ਅਸਰ ਹੇਠ ਸਾਡੇ ਭਾਈਚਾਰੇ ਦੇ ਅੰਦਰ ਇੱਕ ਪੂਰੀ ਜਮਾਤ ਪੈਦਾ ਹੋ ਚੁੱਕੀ ਹੈ, ਜਿਹੜੇ ਬਹੁਤ ਸਿਆਣੇ ਆ, ਬਹੁਤ ਪੜ੍ਹੇ ਲਿਖੇ ਆ, ਬੜੇ ਵਿਦਵਾਨ ਨੇ, ਉਹਨਾਂ ਕੋਲੇ ਕਾਰਾਂ, ਕੋਠੀਆਂ, ਕੱਪੜਾ, ਲੀੜੇ, ਬਹੁਤ ਕੁਛ, ਬੜੇ ਵਧੀਆ ਨੇ ਬੰਦੇ ਹੋ ਜੀ। MLA MP ਵੀ ਬਣ ਜਾਂਦੇ ਆ।
ਉਹ ਸਾਰੇ ਦੇ ਸਾਰੇ ਕਹਿੰਦੇ ਨੇ ਬਈ ਜੀ ਕੋਈ ਇਹੋ ਜਿਹਾ ਮਸਲਾ ਨਹੀਂ ਜੀ, ਇਸ ਸੰਵਿਧਾਨ ਦੇ ਵਿੱਚੋਂ ਸਾਰੇ ਮਸਲਿਆਂ ਦੇ ਹੱਲ ਨਿਕਲੇ ਆਉਣੇ ਆ। ਦੇਖੀ ਚੱਲੋ ਜੀ, ਸਾਨੂੰ ਸਰਕਾਰ ਬਣਾ ਦਿਓ ਜੀ, ਅਸੀਂ ਇੱਥੇ ਵਿਕਾਸ ਕਰ ਦਿਆਂਗੇ, ਅਸੀਂ ਬੜੀ ਤਰੱਕੀ ਕਰ ਦਿਆਂਗੇ, ਅਸੀਂ ਇੰਜ ਕਰ ਦਿਆਂਗੇ ਤੇ ਉਂਝ ਕਰ ਦਿਆਂਗੇ। ਇਹਨਾਂ ਲੋਕਾਂ ਨੇ ਆਪਦੇ ਸਵਾਰਥਾਂ ਲਈ, ਆਪਦੇ ਵੋਟ ਬੈਂਕ ਲਈ ਕੀ ਕੁਛ ਕੀਤਾ, ਉਹ ਉਹਦੀ ਜੇ ਮੋਟੀ ਜੀ ਗੱਲ ਆ ਬਈ ਜਦੋਂ ਇੰਡੀਆ ਨੇ ਪੂਰਾ ਜ਼ੋਰ ਲਾ ਕੇ, ਇੰਡੀਅਨ ਸਿਸਟਮ ਨੇ ਸਿੱਖਾਂ ਵਿੱਚੋਂ ਖੁਰਚ ਕੇ ਸਿੱਖੀ ਕੱਢ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਜਾਂ ਗੁਰੂ ਗ੍ਰੰਥ ਸਾਹਿਬ ਦੇ ਉਲਟ ਸਿੱਖ, ਗੁਰੂ ਮਾਨਿਓ ਗ੍ਰੰਥ ਨਾਲੋਂ ਟੁੱਟੇ ਹੋਏ ਸਿੱਖ ਬਣਾਉਣ ਦਾ ਪ੍ਰੋਜੈਕਟ ਤੋਰਿਆ, ਤਾਂ ਸਾਡੇ ਅਕਾਲੀ ਭਾਜਪਾ ਗੱਠਜੋੜ ਨੂੰ ਅਕਲ ਇਹ ਮਿਲ ਗਈ ਕਿ ਆਪਾਂ ਨੂੰ ਪੰਥਕ ਵੋਟ ਤਾਂ ਪੈਣੀ ਨਹੀਂ, ਆਪਾਂ ਪੰਥ ਦੋਖੀਆਂ ਦੀ ਵੋਟ ਇਕੱਠੀ ਕਰੋ। ਸੋ ਸਰਸੇ ਵਾਲਿਆਂ ਦੀ ਵੋਟ, ਭਨਿਆਰੇ ਵਾਲਿਆਂ ਦੀ ਵੋਟ, ਡੇਰੇਦਾਰ ਸਾਧਾਂ ਦੀ ਵੋਟ, ਜਾਂ ਜਿੰਨੀ ਵੀ ਐਂਟੀ ਸਿੱਖ ਵੋਟ ਆ ਉਹ ਸਾਰੀ ਲੈ ਕੇ ਸਰਕਾਰਾਂ ਬਣਾਉਣ ਲੱਗ ਗਏ ਅਗਲੇ। ਤੇ ਇਹਦੇ ਨਾਲ ਜਿਨ੍ਹਾਂ ਨੇ ਵੋਟ ਪਾਈ ਸੀ ਉਹਨਾਂ ਨੇ ਫਿਰ ਕਹਿਣਾ ਹੀ ਸੀਗਾ ਵੀ ਹੁਣ ਜੇ ਅਸੀਂ ਸੱਤਾ ਦਿੱਤੀ ਆ ਤੁਹਾਨੂੰ, ਸਾਨੂੰ ਸਾਡੇ ਕੰਮ ਵੀ ਕਰੋ। ਸੋ ਅਕਾਲੀ ਦਲ ਤੇ ਭਾਜਪਾ ਦੇ ਰਾਜ ਵਿੱਚ ਐਵੇਂ ਨਹੀਂ ਸਰਸੇ ਵਾਲਿਆਂ ਦੀ ਤੂਤੀ ਬੋਲਦੀ ਹੁੰਦੀ ਸੀ, ਤੇ ਗੁਰੂ ਦੇ ਸਿੰਘ ਉਦੋਂ ਕਲਪਦੇ ਫਿਰਦੇ ਹੁੰਦੇ ਸੀ, ਤੇ ਉਦੋਂ ਬਾਦਲ ਦਲ ਵਾਲੇ ਟੀਚਰਾਂ ਕਰਦੇ ਹੁੰਦੇ ਸੀਗੇ ਵੀ ਸਾਡੀ ਦਿੱਲੀ ਤੱਕ ਚੜ੍ਹਾਈ ਆ, ਤੁਸੀਂ ਐਵੇਂ ਚੀਕਾਂ ਮਾਰੀ ਜਾਂਦੇ। ਉਸ ਮਾਹੌਲ ਦੇ ਵਿੱਚ ਹੌਲੀ ਹੌਲੀ ਪੰਥਕ ਸੋਚ ਵਾਲੇ ਜਿਹੜੇ ਸੀ ਉਹ ਬਾਦਲਕਿਆਂ ਦੇ ਘੋਰ ਵਿਰੋਧੀ ਬਣਦੇ ਇੱਥੇ ਆ ਗਏ ਕਿ ਅੱਜ ਦੂਜੀ ਵੋਟ ਬੈਂਕ ਵੀ ਹੱਥੋਂ ਨਿਕਲ ਗਈ। ਅੱਜ ਤੁਸੀਂ ਦੇਖੋ ਵੀ ਜਿਹੜਾ ਬਾਬਾ ਬੁੱਢਾ ਦਲ ਵਾਲਾ ਬਲਵੀਰ ਸਿੰਘ ਨਿਹੰਗ ਮੁਖੀ ਆ, ਉਹਨੇ ਵੀ ਬਾਦਲਕਿਆਂ ਦੇ ਉਲਟ ਸਟੈਂਡ ਲਿਆ ਵੀ ਜਥੇਦਾਰਾਂ ਵਾਲੇ ਮਸਲੇ ਤੇ। ਦਮਦਮੀ ਟਕਸਾਲ ਵੀ ਨਹੀਂ ਕਹਿ ਸਕਦੀ, ਜਿਹੜੀ ਦਮਦਮੀ ਟਕਸਾਲ ਬਾਬਾ ਧੁੰਮਾ ਜੀ ਹੁਣੀ ਬਾਦਲਕਿਆਂ ਦੇ ਨਾਲ ਪੂਰਾ ਗੱਡ ਕੇ ਖੜੇ ਰਹੇ, ਸੰਤ ਸਮਾਜ ਖੜਾ ਰਿਹਾ, ਉਹ ਵੀ ਆਪੋ ਆਪਣੇ ਕਾਰਨਾਂ ਕਰਕੇ ਬੀਜੇਪੀ ਵੱਲ ਝੁਕੇ ਹੋਏ ਨੇ। ਕੁੰਭ ਦੇ ਮੇਲੇ ਤੇ ਅਗਲੇ ਨਹਾਉਂਦੇ ਫਿਰਦੇ ਆ, ਤੇ ਉਹ ਵੀ ਬਾਦਲਕਿਆਂ ਤੋਂ ਦੂਰ ਨੇ। ਹਾਲਾਂਕਿ ਬਾਦਲਕੇ ਬੜੀ ਸਿਆਸਤ ਖੇਡ ਰਹੇ ਆ ਵੀ ਉਹਨਾਂ ਦੇ ਖਿਲਾਫ ਨਾ ਬੋਲੋ। ਪਹਿਲਾਂ ਬੋਲਬਾਲ ਪਿਆ ਸੀ ਮਾੜਾ ਮੋਟਾ ਜਦੋਂ ਮਹਾਰਾਸ਼ਟਰ ਦੇ ਵਿੱਚ ਬਾਬੇ ਧੁੰਮੇ ਨੇ ਉਧਰ ਹਮਾਇਤ ਦਿੱਤੀ ਸੀ। ਹੁਣ ਤਾਂ ਬਿਲਕੁਲ ਹੀ ਸਾਰਿਆਂ ਨੂੰ ਕਿਹਾ ਹੋਇਆ ਵੀ ਬਾਬਾ ਧੁੰਮਾ ਚਾਹੇ ਜੋ ਮਰਜ਼ੀ ਕਰੇ, ਆਪਾਂ ਨੂੰ ਲੋੜ ਆ ਦੀ ਗਾਹਾਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਮੌਕੇ ਆਪਾਂ ਉਹਨਾਂ ਦੇ ਨਾਲ ਰਲ ਕੇ ਵੋਟਾਂ ਜਿੱਤ ਸਕਦੇ ਹਾਂ। ਸੋ ਇਸ ਮੌਕੇ ਸੰਤ ਸਮਾਜ ਵੀ ਦੂਜੇ ਪਾਸੇ ਆ, ਚੀਫ ਖਾਲਸਾ ਦੀਵਾਨ ਵੀ ਦੂਜੇ ਪਾਸੇ ਆ ਬਾਦਲਕਿਆਂ ਤੋਂ, ਸਰਸੇ ਵਾਲੇ ਵੀ ਉਲਟ ਹੋਏ ਫਿਰਦੇ ਆ। ਜਿਹੜਾ ਪ੍ਰਦੀਪ ਕਲੇਰ ਉਦੋਂ ਹੀਰੋ ਲੱਗਦਾ ਸੀ ਸੁਖਬੀਰ ਸਿੰਘ ਬਾਦਲ ਨੂੰ, ਅੱਜ ਬਿਪਤਾ ਪਈ ਹੋਈ ਆ ਵੀ ਉਹ ਜੀ ਕਹਿੰਦਾ ਕਰਦਾ ਵੀ ਅਸੀਂ ਇਹਨੂੰ ਮਿਲਦੇ ਹੁੰਦੇ ਸੀ ਸੁਖਬੀਰ। ਇਵੇਂ ਹੀ ਭਨਿਆਰੇ ਵਾਲੇ, ਆਸ਼ੂਤੋਸ਼ ਵਾਲੇ ਜਾਂ ਹੋਰ ਜਿੰਨੇ ਵੀ ਐਂਟੀ ਪੰਥਕ ਜਿਨ੍ਹਾਂ ਦੇ ਸਿਰ ਤੇ ਨਜ਼ਾਰੇ ਲਏ ਨੇ, ਸੱਤਾ ਮਾਣੀ ਆ, ਅੱਜ ਉਹ ਸਾਰੇ ਜਾਣੇ ਬਾਦਲਕਿਆਂ ਦੇ ਉਲਟ ਨੇ ਤੇ ਬਾਦਲਕਿਆਂ ਤੋਂ ਉਹਨਾਂ ਦਾ ਬੋਝ ਜਿਹੜਾ ਹੈ ਮਤਲਬ ਚੱਕਿਆ ਨਹੀਂ ਜਾਂਦਾ, ਕਿਉਂਕਿ ਕਦੇ ਪ੍ਰਦੀਪ ਕਲੇਰ ਕਦੇ ਕੋਈ ਹੋਰ ਸੱਪ ਨਿਕਲੇ ਹੁੰਦਾ। ਇਸ ਮਾਹੌਲ ਦੇ ਵਿੱਚ ਜਦੋਂ ਕਿ ਬਾਦਲਕਿਆਂ ਦੇ ਨਾਲ ਪੰਥ ਦੋਖੀ ਜਿਹੜੇ ਆ ਉਹਨਾਂ ਦੀ ਦੂਰੀ ਬਣ ਚੁੱਕੀ ਆ, ਪੰਥਕ ਵੋਟ ਬੈਂਕ ਪਹਿਲਾਂ ਹੀ ਉਹਨਾਂ ਦੇ ਉਲਟ ਸੀ, ਤੇ ਜਿਹੜੀ ਇਹ ਹਾਲਾਤ ਬਣੀ ਆ ਇਹਦੇ ਲਈ ਜੇਕਰ ਬਾਦਲ ਦਲ ਵਾਲੇ ਸੋਚਣ ਕਿ ਇਹਦੇ ਪਿੱਛੇ ਸਾਜ਼ਿਸ਼ ਹੈ, ਜਿਵੇਂ ਉਹ ਕਹਿੰਦੇ ਆ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ, ਭਾਈ ਸਾਜ਼ਿਸ਼ ਤਾਂ ਫਿਰ ਉਹਨਾਂ ਦੀ ਆ ਜਿਨ੍ਹਾਂ ਦੀ ਪੂਛ ਬਣ ਕੇ ਤੁਸੀਂ ਪੰਥ ਨੂੰ ਚੜਾਉਂਦੇ ਸੀ। ਉਦੋਂ ਤਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਤੋਂ ਬਾਅਦ ਬਿਰਤਾ ਪਈ ਸੀ ਸਾਨੂੰ, ਜਦੋਂ ਸੁਣਦੇ ਸੀਗੇ ਵੀ ਹੁਣ ਸਿੱਖ ਰਹਿ ਤਾਂ ਮਰਿਆਦਾ ਦਾ ਵੀ ਕੰਡਾ ਕੱਢਣਾ। ਉਦੋਂ ਤਾਂ ਦਿੱਲੀ ਤੇ ਨਾਗਪੁਰ ਦੀ ਬੋਲੀ ਬੋਲ ਕੇ ਸਿੱਖਾਂ ਨੂੰ, ਗੁਰਸਿੱਖਾਂ ਨੂੰ ਦਬਕੇ ਮਾਰਦੇ ਹੁੰਦੇ ਸੀਗੇ ਵੀ ਚੱਕ ਕੇ ਅੰਦਰ ਕਰ ਦਿਆਂਗੇ ਜੇ ਤੁਸੀਂ ਪੰਥ ਦੀ ਗੱਲ ਕੀਤੀ। ਸੋ ਸਿੱਖੀ ਨੂੰ, ਸਿੱਖਾਂ ਦੇ ਸਿਧਾਂਤਾਂ ਨੂੰ, ਸਿੱਖ ਇਤਿਹਾਸ ਨੂੰ, ਸਿੱਖ ਇਮਾਰਤਾਂ ਨੂੰ, ਸਾਰੇ ਕਾਸੇ ਨੂੰ ਬਰਬਾਦ ਜਦੋਂ ਬੀਜੇਪੀ RSS ਹਿੰਦੂ ਰਾਸ਼ਟਰ ਦੀ ਸੋਚ ਜਾਂ ਡੀਪ ਸਟੇਟ ਕਰਦੀ ਕਰਾਉਂਦੀ ਸੀ, ਉਹਨਾਂ ਦਿਨਾਂ ਵਿੱਚ ਸਾਡੇ ਬਾਦਲ ਦਲ ਵਾਲੇ ਵੀ ਭਰਾ ਨਾਲ ਹੀ ਹੁੰਦੇ ਸੀ। ਤੇ ਜੇਕਰ ਕੋਈ ਇਹ ਸੋਚ ਲਵੇ ਕਿ ਜੀ ਦੋ ਧੜੇ ਨੇ, ਦੂਜਾ ਧੜਾ ਤਾਂ ਬਾਦਲਕਿਆਂ ਦਾ ਵਧੀਆ, ਜਿਹੜੇ ਬਾਗੀ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਜੀ ਇਹ ਦਾਗੀ ਨੇ ਇਹਨਾਂ ਨੂੰ ਤਨਖਾਹ ਲਾਓ। ਹੁਣ ਆ ਜਿਹੜਾ ਚੱਲਦਾ ਰੰਡੀ ਰੋਣਾ ਇਹਨਾਂ ਦਾ, ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕੀਤਾ, ਤੇ ਜਿਹੜਾ ਲਗਾਤਾਰ ਇਸ ਮਸਲੇ ਤੇ ਕਮੈਂਟਰੀ ਚੱਲ ਰਹੀ ਆ, ਇਹ ਮਸਲਾ ਨਿਬੜਨਾ ਤਾਂ ਹੈ ਨਹੀਂ,
ਕਿਉਂਕਿ ਨਾ ਤਾਂ ਸਿੰਘ ਸਾਹਿਬਾਨ 2 ਦਸੰਬਰ ਵਾਲੇ ਹੁਕਮਾਂ ਤੋਂ ਪਿੱਛੇ ਮੁੜ ਸਕਦੇ ਆ, ਇੰਨ ਬਿਹਰੇ ਲਾਗੂ ਕਰਾਉਣੇ ਆ। ਉਹ ਗਿਆਨੀ ਹਰਪ੍ਰੀਤ ਸਿੰਘ ਵੀ ਕਹਿੰਦਾ, ਗਿਆਨੀ ਰਘਬੀਰ ਸਿੰਘ ਵੀ ਕਹਿੰਦਾ, ਤੇ ਨਾ ਹੀ ਬਾਦਲ ਸੈਨਾ ਨੇ ਕਦੇ ਇਸ ਗੱਲ ਤੇ ਆਉਣਾ ਹੈ। ਬਾਦਲ ਸੈਨਾ ਦਾ ਪੂਰਾ ਆਕੜ ਕੇ ਖੜੀ ਆ ਵੀ ਜਿਹੜਾ ਕੁਝ ਕਰਨਾ ਕਰ ਲੋ। ਅੱਜ ਬਿਕਰਮਜੀਤ ਸਿੰਘ ਮਜੀਠੀਆ, ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਨੂੰ ਮਿਲਣ ਲੱਗਿਆ। ਮਿਲਣ ਕਾਹਦਾ ਗਿਆ ਹੋਣਾ? ਸਮਝਾਉਣ ਜਾਂ ਧਮਕਾਉਣ ਗਿਆ ਹੋਣਾ ਵੀ ਬੰਦੇ ਦਾ ਪੁੱਤ ਬਣ ਕੇ ਆ ਜਾ ਤੇ ਨਹੀਂ ਬੁਰੀ ਕਰਾਂਗੇ। ਇਹੋ ਜਿਹੇ ਹੀ ਨੇ ਇਹ। ਜਿੱਦਣ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੇ ਨਾਲ ਸੀ, ਉਹਨੂੰ ਵੀ ਇਸ ਗੱਲ ਦਾ ਕਦੇ ਅਹਿਸਾਸ ਨਹੀਂ ਹੋਇਆ ਹੋਣਾ ਕਿ ਇਹ ਬੜੀ ਬੁਰੀ ਕਰਦੇ ਹੁੰਦੇ ਆ ਬਾਦਲ ਸੈਨਾ ਵਾਲੇ। ਤੇ ਅੱਜ ਉਹਨਾਂ ਦਾ ਆਈਟੀ ਸੈੱਲ ਜਿਵੇਂ ਭਕਾਈ ਮਾਰਦਾ, ਆਪਾਂ ਨੂੰ ਪਤਾ ਹੀ ਆ। ਹੁਣ ਤਾਂ ਵਿਰਸਾ ਸਿੰਘ ਬਲਟੋਆ ਤੜਕੇ ਹੀ ਬਹਿ ਜਾਂਦਾ। ਤੇ ਇਸ ਮਾਹੌਲ ਦੇ ਵਿੱਚ ਜਿਹੜਾ ਇੱਕ ਨੁਕਤਾ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਆਇਆ, ਉਹ ਇਹ ਸੀਗੀ ਕਿ ਇੱਕ ਪੁਰਾਣਾ ਮਤਾ ਜਿਹਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੜੇ ਅਧਿਕਾਰ ਨੇ। ਉਹ ਜਿਹੜਾ ਮਤਾ ਸੀ ਉਹਦੀ ਬੜੀ ਚਰਚਾ ਹੋਈ ਤੇ ਲੋਕਾਂ ਨੇ ਇਸ ਗੱਲ ਦੇ ਕਰਕੇ ਬਾਦਲ ਦਲ ਨੂੰ ਬੜਾ ਬੁਰੀ ਤਰ੍ਹਾਂ ਘੇਰਿਆ ਤੇ ਬੜੀ ਬੁਰੀ ਤਰ੍ਹਾਂ ਜਲੂਸ ਨਿਕਲਿਆ ਜੀ ਉਹਨਾਂ। ਉਹਦੇ ਵਿੱਚ ਕੀ ਲਿਖਿਆ ਹੋਇਆ ਹੈ? ਇਹ ਜੀ 20/2/1999 ਨੂੰ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਫਤਿਹਗੜ੍ਹ ਸਾਹਿਬ 'ਚ ਹੋਈ ਸੀ, ਜਿੱਥੇ ਇਹ ਗੱਲ ਹੋਈ ਕਿ ਤਖਤ ਸਾਹਿਬ ਦੀ ਸੁਤੰਤਰ ਹੋਂਦ ਨੂੰ ਗੁਰਦੁਆਰਾ ਐਕਟ ਦੀਆਂ ਸੀਮਾਵਾਂ ਵਿੱਚ ਕਾਇਮ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਗੁਰਦੁਆਰਾ ਐਕਟ ਵਿੱਚ ਸਰਬੱਤ ਖਾਲਸਾ, ਗੁਰਮਤਾ ਤੇ ਹੁਕਮਨਾਮੇ ਦਾ ਕੋਈ ਵੀ ਹਵਾਲਾ ਨਹੀਂ ਆਇਆ। ਤਖਤ ਸਾਹਿਬ ਨੂੰ ਸੁਤੰਤਰ ਰੱਖਣ ਦੀ ਗੁਰਦੁਆਰਾ ਐਕਟ ਵੀ ਆਗਿਆ ਦਿੰਦਾ ਹੈ। ਸੋ ਧਰਮ ਪ੍ਰਚਾਰ ਕਮੇਟੀ ਇਹ ਮਤਾ ਪਾਸ ਕਰਦੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਤਖਤ ਸਾਹਿਬ ਗੁਰਦੁਆਰਾ ਐਕਟ 1925 ਦੇ ਘੇਰੇ ਵਿੱਚ ਨਹੀਂ ਆਉਂਦੇ। ਤਖਤਾਂ ਦਾ ਘੇਰਾ ਇਸੇ ਕਰਕੇ ਜਹਾਂ ਖਾਲਸਾ ਜੀ ਸਾਹਿਬ ਤੱਕ ਹੈ, ਜਦੋਂ ਕਿ ਗੁਰਦੁਆਰਾ ਐਕਟ ਅਧੀਨ ਬਣਾਈ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਘੇਰਾ ਬਹੁਤ ਸੀਮਤ ਹੈ। ਗੁਰੂ ਖਾਲਸਾ ਪੰਥ ਨੂੰ ਤਖਤਾਂ ਦੀ ਸੁਤੰਤਰ ਸਥਾਪਨਾ ਪ੍ਰਾਪਤ ਪਰੰਪਰਾਵਾਂ ਤੇ ਸਿੱਖ ਸਿਧਾਂਤ ਮੁਤਾਬਕ ਹੋ ਚੁੱਕੀ ਪ੍ਰਵਾਨ ਕਰਦਿਆਂ ਤਖਤਾਂ ਨੂੰ ਗੁਰਦੁਆਰਾ ਐਕਟ 1925 ਤੋਂ ਮੁਕਤ ਪ੍ਰਵਾਨ ਕਰ ਲੈਣਾ ਚਾਹੀਦਾ। ਧਰਮ ਪ੍ਰਚਾਰ ਕਮੇਟੀ ਦੀ ਸੋਚੀ ਸਮਝੀ ਰਾਏ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਾ ਮੁਅੱਤਲ ਕੀਤਾ ਜਾ ਸਕਦਾ, ਨਾ ਜਵਾਬ ਤਲਬੀ ਕੀਤੀ ਜਾ ਸਕਦੀ ਆ। ਇਹ ਅਧਿਕਾਰ ਕੇਵਲ ਤੇ ਕੇਵਲ ਸਰਬੱਤ ਖਾਲਸਾ ਨੂੰ ਹੀ ਹੈ। ਇਹ ਧਰਮ ਪ੍ਰਚਾਰ ਕਮੇਟੀ ਦਾ ਜਿਹੜਾ ਮਤਾ ਸਵੇਰੇ ਜਦੋਂ ਕਿਸੇ ਨੇ ਇਹ ਸੋਸ਼ਲ ਮੀਡੀਆ ਤੇ ਲਿਆਂਦਾ ਤਾਂ ਬਾਦਲਕਿਆਂ ਨੂੰ ਬਿਪਤਾ ਪੈ ਗਈ ਵੀ ਇਹ ਕਿੱਥੋਂ ਸੱਪ ਨਿਕਲਿਆ ਆ। ਪਰ ਫਿਰ ਉਹਨਾਂ ਨੇ ਇਹਦਾ ਹੱਲ ਕੱਢਿਆ, ਕਿਉਂਕਿ ਸਾਰੀ ਦੁਨੀਆ ਤੋਏ ਕਰਦੀ ਸੀ ਵੀ ਤੁਸੀਂ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਾ ਜਵਾਬ ਤਲਬੀ ਕਰ ਸਕਦੇ ਹੋ, ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕੀਤੀ ਆ, ਨਾ ਤੁਸੀਂ ਉਹਨੂੰ ਮੁਅੱਤਲ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ। ਤੇ ਤੁਸੀਂ ਤਾਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪਾਸ ਕੀਤੇ ਮਤੇ ਦੇ ਬਿਲਕੁਲ ਉਲਟ ਭੁਗਤ ਰਹੇ ਹੋ। ਸੋ ਇਸ ਗੱਲ ਦੀ ਸਾਰੇ ਪਾਸੇ ਬੜੀ ਚੰਗੀ ਚਰਚਾ ਜਦੋਂ ਹੋ ਰਹੀ ਸੀ, ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਬਾਦਲ ਦਲ ਵਾਲਿਆਂ ਨੇ ਤਾਂ ਬੜੀ ਵੱਡੀ ਗਦਾਰੀ ਕੀਤੀ ਆ ਕੌਮ ਨਾਲ, ਐਡਾ ਵੱਡਾ ਕਹਿਰ, ਇੰਨਾ ਚੰਗਾ ਮਤਾ ਜਿਹੜਾ ਸੀਗਾ ਉਹ ਪਾਸ ਹੋਣ ਤੋਂ ਬਾਅਦ ਵੀ ਨਹੀਂ ਇਹਨਾਂ ਨੇ ਗੱਲ ਮੰਨੀ ਤੇ ਉਲਟਾ ਜਿਹੜਾ ਹੈ ਉਹ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਕਹਿੰਦੇ ਫਿਰਦੇ ਆ ਤੇਰਾ ਤਾਂ ਅਧਿਕਾਰ ਖੇਤਰ ਹੈ ਨਹੀਂ, ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਘਰ ਨੂੰ ਤੋਰਤਾ। ਸੋ ਇਸ ਮਸਲੇ ਦੇ ਵਿੱਚ ਫਿਰ ਤੁਰੰਤ ਸ਼੍ਰੋਮਣੀ ਕਮੇਟੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ, ਜਿਹਦੇ ਚ ਕਿਹਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਇਸ ਮਤੇ ਨੂੰ ਤਾਂ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਲਿਖਿਆ ਉਹਨਾਂ ਨੇ ਇਹ ਆ ਕਿ ਠੀਕ ਆ ਕਿ ਧਰਮ ਪ੍ਰਚਾਰ ਕਮੇਟੀ ਦੀ 20 ਫਰਵਰੀ 1999 ਨੂੰ, ਯਾਦ ਕਰੋ ਉਦੋਂ ਜਥੇਦਾਰ ਟੌੜਾ ਤੇ ਬਾਦਲ ਦਾ ਟਕਰਾਅ ਚੱਲ ਰਿਹਾ ਸੀ ਤੇ ਜਥੇਦਾਰ ਰਣਜੀਤ ਸਿੰਘ ਕਿਤੇ ਕਹਿ ਬੈਠੇ ਵੀ ਲੜੋ ਨਾ, ਬਾਅਦ ਵਿੱਚ ਲੜ ਲਓ, 300 ਸਾਲਾ ਸੁਖੀ ਸਾਂਦੀ ਮਨਾ ਲਓ। ਉਸ ਮੌਕੇ
ਬਾਦਲ ਦਲ ਨੇ ਹੱਲਾ ਬੋਲਿਆ ਸੀ ਤੇ ਲੱਗਦਾ ਸੀ ਕਿ ਜਥੇਦਾਰ ਰਣਜੀਤ ਸਿੰਘ ਨੂੰ ਲਾਉਣਗੇ। ਹੋ ਸਕਦਾ ਉਸ ਮੌਕੇ ਧਰਮ ਪ੍ਰਚਾਰ ਕਮੇਟੀ ਨੇ ਇਹ ਮਤਾ ਲਿਆਂਦਾ ਹੋਵੇ ਕਿ ਜਥੇਦਾਰ ਦੀ ਸ਼ਾਨ ਬਰਕਰਾਰ ਰੱਖੀ ਜਾ ਸਕੇ। ਸੋ ਇਹ ਲਿਖਿਆ ਕਿ 20 ਫਰਵਰੀ 1999 ਨੂੰ ਮਤਾ ਨੰਬਰ 1457 ਪਾਸ ਤਾਂ ਹੋਇਆ ਸੀ, ਪਰ ਕਹਿੰਦੇ ਜੀ ਇਹ ਮਤਾ ਜਿਹੜਾ ਹੈ ਇਹ ਜਦੋਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸਿੱਖ ਇਤਿਹਾਸ ਰਿਸਰਚ ਬੋਰਡ ਦੀਆਂ ਮੀਟਿੰਗਾਂ ਵਿੱਚ ਮਤੇ ਦੀ ਪ੍ਰਵਾਨਗੀ ਲਈ ਭੇਜੇ ਜਾਂਦੇ ਆ ਮਤੇ, ਤੇ ਜਦੋਂ ਇਹ ਅੱਗੇ ਭੇਜਿਆ ਗਿਆ ਤਾਂ ਇਹਨੂੰ ਫਿਰ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਇਹਦੇ ਉੱਤੇ ਜਨਰਲ ਹਾਊਸ ਦੀ ਮੋਹਰ ਵੀ ਨਹੀਂ, ਜਿਹੜੀ ਕਿ ਲਾਜ਼ਮੀ ਆ, ਉਹ ਵੀ ਨਹੀਂ ਲਾਈ ਗਈ ਸੀ। ਸੋ ਇਹ ਇੱਕ ਗੈਰ ਸਿਧਾਂਤਕ ਮਤਾ ਸੀ ਤੇ ਇਹਨੂੰ ਜਨਰਲ ਹਾਊਸ ਰੱਦ ਕਰਨ ਦਾ ਅਧਿਕਾਰ ਰੱਖਦਾ ਸੀ। ਉਹਨਾਂ ਕਿਹਾ ਕਿ 20 ਫਰਵਰੀ 1999 ਨੂੰ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿੱਚ ਉਕਤ ਮਤਾ ਪਾਸ ਹੋਇਆ ਸੀ, ਜੋ ਕਿ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਆਉਂਦਾ। ਇਸ ਕਰਕੇ ਇਹ ਮਤਾ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ 30 ਮਾਰਚ 1999 ਨੂੰ ਸਾਲਾਨਾ ਬਜਟ ਇਜਲਾਸ ਵਿੱਚ ਮਤਾ ਨੰਬਰ 201 ਰਾਹੀਂ ਰੱਦ ਕਰਦਿਆਂ ਧਰਮ ਪ੍ਰਚਾਰ ਕਮੇਟੀ ਨੂੰ ਆਪਣੀਆਂ ਸੀਮਾਵਾਂ ਵਿੱਚ ਰਹਿ ਕੇ ਕੰਮ ਕਰਨ ਦਾ ਆਦੇਸ਼ ਕੀਤਾ ਸੀ। ਹੁਣ ਸੁਣੋ ਗੱਲ, ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣੀ ਆ, ਜਥੇਦਾਰ ਟੌਹੜਾ ਨੂੰ ਲਾਂਭੇ ਕਰਕੇ ਬਣਾਈ ਸੀ, ਉਦੋਂ ਫਿਰ ਇਹ ਮਤਾ ਜਿਹੜਾ ਸੀ 30 ਮਾਰਚ ਨੂੰ ਰੱਦ ਕਰਤਾ ਸੀ। ਉਹ ਬੀਬੀ ਜਗੀਰ ਕੌਰ ਜਿਹੜੀ ਹੁਣ ਬਾਦਲਕਿਆਂ ਦੇ ਖਿਲਾਫ ਆ, ਇਹ ਉਦੋਂ ਬਾਦਲਕਿਆਂ ਦੇ ਨਾਲ ਖੜ ਕੇ ਇਹ ਜਿਹੜਾ ਇੰਨਾ ਚੰਗਾ ਮਤਾ ਸੀ ਉਹਨੂੰ ਰੱਦ ਕਰਵਾਉਣ ਦਾ ਪਾਪ ਕਰਨ ਵਾਲੀ ਆ। ਇਵੇਂ ਹੀ ਜਿਵੇਂ ਆਪਾਂ ਜਾਣਦੇ ਹਾਂ ਕਿ ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ, ਚੰਦੂ ਮਾਜਰਾ ਜੀ ਬੜੀਆਂ ਭੜਕਾਈਆਂ ਮਾਰ ਦਿੰਦੇ ਸੀ ਪਾਰਲੀਮੈਂਟ ਵਿੱਚ ਕਿ ਵਹਾਂ ਪੇ ਦੇਖੋ ਜੀ ਕੈਸੇ ਸਹੂਲतें ਮਿਲ ਰਹੀ ਹੈ, तो वहां पे कहना आतंकवाद आ जाएगा। तो जेड़ा बीबी जगीर कौर ने मता रद्द करवाया, जेड़ा धर्म प्रचार कमेटी ने मता पास किया सी, वो एक चंगा मता सी जे किते रह जांदा। पर देखो कहा कि अज कुलवंत सिंह मन्नड़ जेड़ा सकत्तर है इन्हां दा, उहने कहा है कि जी ਅਸੀਂ ਫਿਰ ਕਹਿੰਦੇ ਇਸ ਮਤੇ ਨੂੰ ਗੈਰ ਸਿਧਾਂਤਕ ਵੀ ਮੰਨਿਆ ਤੇ ਇਹ ਵੀ ਹੋਇਆ ਕਿ ਉਹਦਾ ਅਧਿਕਾਰ ਖੇਤਰ ਹੀ ਨਹੀਂ ਹੈਗਾ। ਅਧਿਕਾਰ ਖੇਤਰ ਚੇਤੇ ਕਰੋ, ਪਿਛਲੇ ਦਿਨੀ ਜਥੇਦਾਰ ਰਘਵੀਰ ਸਿੰਘ ਕਹਿੰਦੇ ਸੀ ਕਿ ਮੈਨੂੰ ਤਾਂ ਲੱਗਦਾ ਸੀਗਾ ਅਕਾਲ ਤਖਤ ਸਾਹਿਬ ਦਾ ਬੜਾ ਵੱਡਾ ਅਧਿਕਾਰ ਖੇਤਰ ਆ। ਸਾਨੂੰ ਤਾਂ ਕੱਲ ਅੰਤਰੰਗ ਕਮੇਟੀ ਵਾਲੇ ਦੱਸ ਕੇ ਗਏ ਨੇ ਵੀ ਤੁਹਾਡਾ ਜਿਹੜਾ ਅਧਿਕਾਰ ਖੇਤਰ ਆ ਉਹ ਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆ। ਤੇ ਇਸੇ ਤਰੀਕੇ ਨਾਲ ਇਹ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਆ ਜੀ ਧਰਮ ਪ੍ਰਚਾਰ ਕਮੇਟੀ ਦਾ ਤਾਂ ਅਧਿਕਾਰ ਖੇਤਰ ਹੀ ਨਹੀਂ ਹੈਗਾ ਇਹੋ ਜਿਹੀਆਂ ਗੱਲਾਂ ਕਰਨ ਦਾ। ਮਾਲ ਹੋ ਗਈ। ਹੁਣ ਚੇਤੇ ਕਰੋ ਵੀ ਅਧਿਕਾਰ ਖੇਤਰ ਨਾ ਧਰਮ ਪ੍ਰਚਾਰ ਕਮੇਟੀ ਦਾ ਨਾ ਜਥੇਦਾਰਾਂ ਦਾ, ਤੇ ਆਪਾਂ ਨੂੰ ਫਿਰ ਲੱਗਦਾ ਹੋਣਾ ਵੀ ਅੰਤਰੰਗ ਕਮੇਟੀ ਦਾ ਅਧਿਕਾਰ ਖੇਤਰ ਆ ਨਾ। ਅੰਤਰੰਗ ਕਮੇਟੀ ਜਥੇਦਾਰ ਰਘਵੀਰ ਸਿੰਘ ਨੂੰ ਮਤਾ ਦਿੰਦੀ ਆ ਕਿ ਤੁਹਾਡਾ ਅਧਿਕਾਰ ਖੇਤਰ ਨਹੀਂ। ਅੰਤਰੰਗ ਕਮੇਟੀ ਇੱਥੇ ਕਹਿੰਦੀ ਫਿਰਦੀ ਆ ਕਿ ਅਧਿਕਾਰ ਖੇਤਰ ਨਹੀਂ। ਆ ਜਿਹੜਾ 1999 ਵਾਲਾ ਮਸਲਾ। ਫਿਰ ਅਧਿਕਾਰ ਖੇਤਰ ਹੈ ਕਿਹਦਾ? ਅਧਿਕਾਰ ਖੇਤਰ ਸੀਗਾ ਬਾਦਲ ਦਾ। ਜਦੋਂ ਕਹਿੰਦੇ ਹੁੰਦੇ ਸੀ ਸਾਰੇ ਅਧਿਕਾਰ ਬਾਦਲ ਨੂੰ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਬਣੂ, ਸਾਰੇ ਅਧਿਕਾਰ ਬਾਦਲ ਨੂੰ, ਫਲਾਨਾ ਮਸਲਾ ਸਾਰੇ ਅਧਿਕਾਰ ਬਾਦਲ ਨੂੰ। ਸੋ ਨਾ ਤਾਂ ਜਥੇਦਾਰ ਸਾਹਿਬਾਨ ਦੇ ਜੀ ਕੋਈ ਅਧਿਕਾਰ ਖੇਤਰ 'ਚ ਗੱਲ ਆ, ਨਾ ਕੋਈ ਧਰਮ ਪ੍ਰਚਾਰ ਕਮੇਟੀ ਦੇ, ਨਾ ਕਿਸੇ ਹੋਰ ਦੇ। ਆ ਜਿਹੜੀ ਅੰਤਰੰਗ ਕਮੇਟੀ ਦਾ ਵਹਿਮ ਹੈ ਇਹ ਵੀ ਆਪਾਂ ਨੂੰ ਪਤਾ। ਇਹਦਾ ਤਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਜਦੋਂ ਬਣਨਾ ਹੁੰਦਾ ਜਾਂ ਐਗਜੈਕਟਿਵ ਦੇ ਮੈਂਬਰ ਬਣਨੇ ਹੁੰਦੇ ਨੇ ਉਹ ਬਾਦਲ ਸਾਹਿਬ ਸੋਚਦੇ। ਸੋ ਜਿਹੜੇ ਸਾਰੇ ਅਧਿਕਾਰ ਬਾਦਲ ਨੂੰ ਦੇਣ ਦੀ ਬਿਮਾਰੀ ਸੀ, ਉਹਦੇ ਵਿੱਚ ਸਾਰਿਆਂ ਦੇ ਅਧਿਕਾਰ ਜਿਹੜੇ ਸੰਸਥਾਵਾਂ ਦੇ ਉਹ ਖਤਮ ਕਰਤੇ, ਜਥੇਬੰਦੀਆਂ ਦੇ ਅਹੁਦਿਆਂ ਦੇ ਸਾਰੇ ਦੇ ਅਧਿਕਾਰ। ਸੋ ਜਿਹੜਾ ਇਸ ਗੱਲ ਤੋਂ ਬਾਅਦ ਬਾਦਲ ਕਿਆ ਨੇ ਕੱਛਾਂ ਵਜਾਈਆਂ ਕਿ ਦੇਖਿਆ ਅਸੀਂ ਤਾਂ ਤੁਹਾਡੇ ਉਸ ਮਤੇ ਨੂੰ ਉਦੋਂ ਨਾਲ ਦੀ ਨਾਲ ਹੀ ਸਮੇਟਿਆ ਸੀ। ਮੈਂ ਇਹ ਗੱਲ ਗਰੰਟੀ ਨਾਲ ਕਹਿਣਾ ਕਿ ਜਦੋਂ ਟੌਹੜਾ ਸਾਹਿਬ ਨੂੰ ਲਾਂਭੇ ਕਰਕੇ, ਭਾਈ ਰਣਜੀਤ ਸਿੰਘ ਨੂੰ ਲਾਂਭੇ ਕਰਕੇ ਬਾਦਲ ਕਿਆ ਨੇ ਸੱਤਾ ਸੰਭਾਲੀ, ਉਦੋਂ ਬੀਜੇਪੀ ਨਾਲ ਸਾਂਝ ਸੀ, ਉਹਨਾਂ ਨੇ ਸਿਆਣੀਆਂ ਮਤਾਂ ਦੇਤੀਆਂ ਹੋਣੀਆਂ ਇਹਨਾਂ ਨੂੰ। ਉਹਨਾਂ ਨੇ ਉਦੋਂ ਅਕਲ ਦੇਤੀ ਹੋਣੀ ਆ ਕਿ ਸਾਰੇ ਉਹ ਮਤੇ ਜਿਨ੍ਹਾਂ ਨਾਲ ਪੰਥ ਦਾ ਪੱਖ ਮਜ਼ਬੂਤ ਹੁੰਦਾ ਹੋਵੇ ਤੁਸੀਂ ਕਰਨੇ ਆ ਟੁੱਚਲ ਕੰਮ, ਤੁਹਾਡੇ ਟੁੱਚਲ ਕੰਮਾਂ ਦਾ ਵਿਰੋਧ ਹੋਊਗਾ। ਸੋ ਤੁਸੀਂ ਹੁਣ ਤੋਂ ਹੀ ਹੱਲ ਕਰੋ ਉਹ ਸਾਰੇ ਮਤੇ ਜਿਨ੍ਹਾਂ ਨਾਲ ਖਾਲਸਾ ਪੰਥ ਦਾ ਹੱਥ ਉੱਤੇ ਹੋ ਜਾਵੇ, ਸਿੱਖਾਂ ਦਾ ਹੱਥ ਉੱਤੇ ਹੋ ਜਾਵੇ, ਉਹਨਾਂ ਦੀ ਲਿਸਟ ਬਣਾਓ ਤੇ ਉਹਨਾਂ ਨੂੰ ਰੱਦ ਕਰਾਓ। ਹੁਣ ਗਾਹਾਂ ਨੂੰ
ਤੁਸੀਂ ਦੇਖੀ ਚੱਲਿਓ, ਜਦੋਂ ਵੀ ਸਿੱਖ ਕਿਸੇ ਮਸਲੇ ਉੱਤੇ ਕਿਹਾ ਕਰਨਗੇ ਕਿ ਆਹ ਦੇਖੋ ਜੀ, ਆਹ ਮਤਾ, ਆਹ ਫੈਸਲਾ, ਤੇ ਨਾਲ ਦੀ ਨਾਲ ਬਾਦਲ ਦਲ ਵਾਲਿਆਂ ਨੇ ਕਿਹਾ ਕਰਨਾ ਇਹ ਤਾਂ ਫਲਾਨੀ ਤਰੀਕ ਨੂੰ ਰੱਦ ਕਰਾਤਾ ਸੀ। ਸੋ ਜਿਹੜੇ ਲੋਕ ਹੁਣ ਤੱਕ ਬਾਦਲ ਵੱਡੇ ਦੀ ਜਾਨ ਨੂੰ ਰੋਂਦੇ ਹੁੰਦੇ ਸੀ, ਉਹ ਤਿਆਰ ਰਹੋ। ਮੈਨੂੰ ਤਾਂ ਇਉਂ ਲੱਗਦਾ ਵੀ ਲੋਕ ਕਿਹਾ ਕਰਨਗੇ ਯਾਰ ਸੁਖਬੀਰ ਨਾਲੋਂ ਤਾਂ ਵੱਡਾ ਬਾਦਲ 100 ਦਰਜੇ ਚੰਗਾ ਸੀ, ਘੱਟੋ ਘੱਟ ਆਹ ਕੰਮ ਤਾਂ ਨਹੀਂ ਸੀ ਕਰਦਾ। ਇਹ ਹੋਣੀਆਂ ਨੇ। ਬਹੁਤ ਬੁਰੀ ਹਾਲਤ ਆ ਸਾਡੀ ਕੌਮ ਦੀ ਜੀ, ਜਿਹਦੇ ਵਿੱਚ ਅਸੀਂ ਅੰਦਰੂਨੀ ਤੌਰ ਤੇ ਵੀ ਬੁਰੀ ਤਰ੍ਹਾਂ ਉਲਝ ਗਏ ਤੇ ਸਾਡੇ ਜਿਹੜੇ ਬਾਹਰਲੇ ਪਾਸੇ ਆ ਉਹ ਵੀ ਉਲਝ ਗਏ। ਜਿਵੇਂ ਡੀਪ ਸਟੇਟ ਨੇ, ਆਰਐਸਐਸ ਨੇ, ਭਗਵੇਂ ਬ੍ਰਿਗੇਡ ਨੇ ਇਹ ਸੋਚਿਆ ਹੋਇਆ ਕਿ ਜਾਂ ਤਾਂ ਖਾਲਿਸਤਾਨ ਬਣਦਾ ਨਹੀਂ, ਜੇ ਬਣ ਜਾਵੇ ਤਾਂ 100 ਸਾਲ ਉਹਨਾਂ ਮਸਲਿਆਂ 'ਚ ਹੀ ਉਲਝੇ ਰਹਿਣ ਜਿਹੜੇ ਅਸੀਂ ਇਹਨਾਂ ਦੇ ਵਿਹੜੇ 'ਚ ਸੁੱਟਣੇ ਆ। ਉਵੇਂ ਬਾਦਲ ਕਿਆ ਨੇ ਸੋਚਿਆ ਹੋਇਆ ਵੀ ਛੇਤੀ ਕੀਤੇ ਤਾਂ ਸਾਡੇ ਕੋਲੋਂ ਸ਼੍ਰੋਮਣੀ ਕਮੇਟੀ ਜਾਂਦੀ ਨਹੀਂ, ਪਰ ਜੇ ਕਿਤੇ ਚਲੀ ਜਾਵੇ ਤਾਂ ਜਿਹੜੀ ਧਿਰ ਕੋਲੇ ਇਹ ਆਵੇ ਉਹ ਧਿਰ ਨੂੰ ਲੋਕ ਲਾਹਣਤਾਂ ਪਾਉਣ ਕਿ ਹੁਣ ਕਰੋ ਕੁਛ, ਤੇ ਅਸੀਂ ਵੀ ਪਾਸੇ ਬਹਿ ਕੇ ਤਾੜੀਆਂ ਮਾਰਿਆ ਕਰੀਏ। ਕਿਉਂਕਿ ਇੰਨਾ ਕੁ ਗਧੜ 14 ਪਾ ਚੁੱਕੇ ਆ ਇਹ ਬਾਦਲ ਦਲ ਵਾਲੇ ਸਾਰੇ ਸਿਸਟਮ 'ਚ, ਸ਼੍ਰੋਮਣੀ ਕਮੇਟੀ ਦੇ ਸਿੱਖ ਧਰਮ ਦੇ ਮਸਲਿਆਂ 'ਚ, ਵੀ ਸੌਖਾ ਨਹੀਂ ਹੈ, ਬੜਾ ਉਲਝਾ ਪਿਆ। ਜਿਵੇਂ ਜਦੋਂ 2015 ਦੇ ਵਿੱਚ ਬਰਗਾੜੀ ਕਾਂਡ ਵਾਪਰਿਆ, ਇਹਨਾਂ ਨੇ ਉਹਦੀਆਂ ਬਰਗਾੜੀ ਤੇ ਬਹਿਬਲ ਕਾਂਡ ਦੀਆਂ ਸਾਰੀਆਂ ਤੰਦਾਂ ਇੰਨੀਆਂ ਕੁਲਝਾਤੀਆਂ ਆਪਦੇ ਰਾਜ ਭਾਗ 'ਚ। ਜਦੋਂ ਕਾਂਗਰਸ ਦਾ ਰਾਜ ਆਇਆ ਤੇ ਉਹਨਾਂ ਨੂੰ ਕਾਫੀ ਟਾਈਮ ਲੱਗਿਆ, ਹੌਲੀ ਹੌਲੀ ਕੋਈ ਗੱਲ ਰਾਹੇ ਪੈਂਦੀ ਬਰਗਾੜੀ ਮੋਰਚੇ ਤੱਕ ਰਾਹ ਪਈ। ਇਹਨਾਂ ਨੂੰ ਲੱਗਦਾ ਸੀ ਆ ਕਿ ਅਸੀਂ ਇੰਨਾ ਕੁ ਕੰਮ ਖਰਾਬ ਕਰ ਚੁੱਕੇ ਹਾਂ, ਕੁਛ ਨਹੀਂ ਬਣਨਾ। ਤੁਹਾਨੂੰ ਪਤਾ ਨਾ, ਇੱਕ ਉਹ ਅਦਿੱਤਿਆ ਇਨਸਾਨ ਹੁੰਦਾ ਸੀ ਸਰਸੇਵਾਲ ਦਾ, ਜਿਹੜਾ ਪੰਚਕੂਲੇ ਕਾਂਡ ਸਮੇਤ ਸਾਰੀ ਚੀਜ਼ ਦਾ ਮੁੱਖ ਡਰਾਫਟਮੈਨ ਮੰਨਿਆ ਜਾਂਦਾ ਰਿਹਾ, ਮੁੱਖ ਬੰਦਾ ਮੰਨਿਆ ਜਾਂਦਾ, ਉਹ ਲੱਭਿਆ ਹੀ ਨਹੀਂ ਕਿਤੇ। ਆ ਪ੍ਰਦੀਪ ਕਲੇਰ ਵਰਗੇ ਹੋਰ 3600 ਤੁਰੇ ਫਿਰਦੇ ਆ। ਮੌੜ ਬੰਬ ਬਲਾਸਟ ਸਮੇਤ ਬਹੁਤ ਸਾਰੇ ਸਰਸਿਆਂ ਦੇ ਮਸਲੇ ਆ ਜਿਨ੍ਹਾਂ ਨੂੰ ਕਦੇ ਕੁਝ। ਇਹ ਸਾਰੀਆਂ ਗੱਲਾਂ ਬਾਦਲ ਕਿਆਂ ਦੀਆਂ ਕਰਤੂਤਾਂ ਨੇ ਕਿ ਅਸੀਂ ਇੰਨਾ ਕੁਲਝਾ ਪਾ ਦੇਣਾ ਕਿਸੇ ਤੋਂ ਗਾਂਹ ਵਾਲੀ ਸਰਕਾਰ ਨੂੰ। ਹੁਣ ਕਹਿੰਦੇ ਆ ਵਿਰਸਾ ਸਿੰਘ ਬਲਟੋਹਾ ਦੂਜੇ ਦਿਨ ਲੱਗਿਆ ਹੁੰਦਾ ਵੀ ਸਾਨੂੰ ਕਹਿੰਦੇ ਸੀਗੇ ਬਰਗਾੜੀ ਤੇ ਬਹਿਬਲ ਦਾ ਇਨਸਾਫ ਨਹੀਂ ਦਿੰਦੇ, ਤੇ ਹੁਣ ਤੁਸੀਂ ਲੈ ਲਿਆ, ਕਾਂਗਰਸ ਨੇ ਦੇਤਾ, ਆਪ ਵਾਲਿਆਂ ਨੇ ਦੇਤਾ। ਤੋ ਇਸੇ ਤਰੀਕੇ ਨਾਲ ਹੀ ਜਦੋਂ ਸ਼੍ਰੋਮਣੀ ਕਮੇਟੀ ਪੰਥ ਕੋਲੇ ਆ ਵੀ ਜਾਵੇ, ਉਹਨਾਂ ਨੇ ਉਹ ਹਾਲ ਪਹਿਲਾਂ ਬਣਾ ਕੇ ਰੱਖਿਆ ਹੋਇਆ, ਉਹ ਕੰਮ ਪਹਿਲਾਂ ਕਰਕੇ ਰੱਖਿਆ ਹੋਇਆ ਕਿ ਲੋਕ ਕਹਿਣ ਵੀ ਹੁਣ ਤਾਂ ਯਾਰ ਤੁਹਾਡੇ ਕੋਲ ਆ, ਹੁਣ ਤਾਂ ਬਾਦਲ ਕੇ ਹੈ ਨਹੀਂ। ਜਿਵੇਂ ਅੱਜ ਵੀ ਕਹਿੰਦੇ ਆ ਹੁਣ ਕਾਹਨੂੰ ਬਾਦਲ ਕਹਿੰਦੀ ਜਾਨ ਨੂੰ ਰੋਨੇ ਆ, ਹੁਣ ਤਾਂ ਸੱਤਾ ਤੋਂ ਬਾਹਰ। ਸੋ ਕੰਡੇ ਇੰਨੇ ਕੁ ਬੀਜ ਦੇਣੇ ਆ ਕਿ ਕੰਮ ਜਿਹੜਾ ਹੈਗਾ ਉਹ ਕਿਸੇ ਕੰਡੇ ਬੰਨੇ ਲੱਗੇ ਨਾ। ਇਸ ਮਾਹੌਲ ਦੇ ਵਿੱਚ ਜਦੋਂ ਸਾਡੇ ਧਰਮ ਦਾ, ਸਾਡੇ ਧਰਮ ਅਸਥਾਨਾਂ ਦਾ, ਸਾਡੇ ਸਿੱਖ ਫਲਸਫੇ ਦਾ, ਸਿੱਖ ਸੱਭਿਆਚਾਰ ਦਾ, ਸਾਡੇ ਸਾਰੇ ਕਾਸੇ ਦਾ ਇੰਨਾ ਬੁਰਾ ਹਾਲ ਆ, ਉਦੋਂ ਸਾਨੂੰ ਫੈਸਲਾ ਤਾਂ ਇਹ ਕਰਨਾ ਚਾਹੀਦਾ, ਜਿਵੇਂ ਕਿ ਹਿੰਦੀ ਦਾ ਸ਼ੇਰ ਆ, ਤੇ ਲੋਕ ਜਿਸ ਹਾਲ में मरने की बात करते हैं, यार ਇਹਦੇ ਨਾਲ ਮਰੇ ਹੀ ਚੰਗੇ, हमने उस हाल में जीने की कसम खाई। तो ਸਾਡਾ ਵੀ ਇਹ ਬਣਦਾ ਕਿ ਅਸੀਂ ਕਹੀਏ ਵੀ ਇਹ ਸਾਰੇ ਕਾਸੇ ਤੋਂ ਬਚਣ ਦੇ ਲਈ ਖਾਲਿਸਤਾਨ ਜ਼ਰੂਰੀ ਹੈ। ਐਵੇਂ ਹੀ ਕਹੀ ਜਾਣਾ ਕਿ ਸੱਜਣ ਕੁਮਾਰ ਨੂੰ ਸਜ਼ਾ ਹੋ ਗਈ, ਫਲਾਣੇ ਨੂੰ ਆਹ ਹੋ ਗਿਆ, ਉਹ ਸਾਰੀਆਂ ਗੱਲਾਂ ਜਿਨ੍ਹਾਂ ਦੇ ਨਾਲ ਸਾਡਾ ਭਾਰਤੀ ਸਿਸਟਮ ਦੇ ਵਿੱਚ ਯਕੀਨ ਵੱਧਦਾ ਹੋਵੇ, ਵੱਜਦਾ ਹੋਵੇ, ਉਹ ਗੱਲਾਂ ਗਲਤ ਨੇ। ਜਿਹੜੀਆਂ ਗੱਲਾਂ ਜਿਹੜੇ ਬੰਦੇ ਸਾਨੂੰ ਇਹ ਮਤਾਂ ਦਿੰਦੇ ਨੇ ਇਸ ਵੇਲੇ ਸੁੱਖ ਨਾਲ ਬਾਹਰਲੇ ਮੁਲਕਾਂ ਚੋਂ YouTube ਚੈਨਲਾਂ ਦੇ ਰਾਹੀਂ ਜਾਂ ਹੋਰ ਸੁੱਖ ਸਾਧਨਾਂ ਦੇ ਰਾਹੀਂ, ਇਹੋ ਜਿਹੇ ਬਹੁਤ ਨੌਜਵਾਨ ਸਰਗਰਮ ਨੇ ਜਿਹੜੇ ਕੌਮ ਨੂੰ ਸਹੀ ਸੇਧ ਦੇ ਰਹੇ ਨੇ। ਕੋਈ ਨਹੀਂ ਉਹਨਾਂ ਚੋਂ ਕਹਿੰਦਾ ਵੀ ਚੱਕ ਲਓ ਅਸਾਲਟਾਂ, ਕੋਈ ਨਹੀਂ ਕਹਿੰਦਾ ਵੀ ਬੰਦੇ ਮਾਰ ਦਿਓ, ਇਹਨੂੰ ਆ ਸਾਡੇ ਨਵਿਆਂ ਨੂੰ ਬਿਮਾਰੀ ਪਈ ਆ ਹਿੰਸਾ। ਹਾਲਾਂਕਿ ਗੁਰੂ ਪਾਤਸ਼ਾਹ ਦਾ ਸਿਧਾਂਤ ਹੈਗਾ ਵੀ ਸ਼ਸਤਰਧਾਰੀ ਹੋ ਕੇ ਇਨਸਾਫ ਲੈਣਾ, ਪਰ ਜਿਨ੍ਹਾਂ ਨੂੰ ਇਹ ਬਿਮਾਰੀ ਪੈ ਚੁੱਕੀ ਆ ਭਾਰਤੀ ਲੋਕਤੰਤਰ ਵਾਲੀ, ਉਹਨਾਂ ਨੂੰ ਵੀ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਦੁਨੀਆ ਭਰ ਦੇ ਵਿੱਚੋਂ ਤਾਂ ਤੁਹਾਨੂੰ ਮਤਾਂ ਦਿੱਤੀਆਂ ਜਾ ਰਹੀਆਂ ਨੇਗੀਆਂ ਕਿ ਭਾਈ ਆਪਦਾ ਕੁਝ ਬਣਾ ਲਓ, ਮਾਹੌਲ ਤੁਹਾਡੇ ਹੱਕ 'ਚ। ਤੇ ਇਹੋ ਜਿਹੇ ਮਾਹੌਲ ਵਿੱਚ ਸਿੱਖਾਂ ਦੇ ਵਿੱਚ ਜਨਮ ਲੈ ਕੇ ਇਹ ਕਹਿਣਾ ਕਿ ਲਓ ਜੀ ਅਸੀਂ ਤਾਂ ਹੁਣ ਭਾਰਤ ਮਾਤਾ ਕੀ ਜੈ ਕਹਿਣੀ ਆ ਕਿਉਂਕਿ ਸੱਜਣ ਕੁਮਾਰ ਨੂੰ ਸਜ਼ਾ ਹੋ ਗਈ, ਇਹ ਬਹੁਤ ਮਾੜੀ ਗੱਲ ਆ। ਤੋ ਸੱਜਣ ਕੁਮਾਰ ਦੀ ਸਜ਼ਾ ਦੀ ਖਬਰ ਸੁਣ ਕੇ ਐਵੇਂ ਜਕਾਰੇ ਛੱਡੀ ਜਾਣੇ, ਇਹ ਬਹੁਤ ਗਲਤ ਕੰਮ ਹੋਊ, ਬੜਾ ਮਾੜਾ ਕੰਮ ਹੋਊ। ਆਖਰੀ ਜਿਹੜੀ ਗੱਲ ਆ ਉਹ ਕਰਕੇ ਮੈਂ ਸਮਾਪਤੀ ਵੱਲ ਨੂੰ ਆਉਣਾ ਕਿ
ਮੈਂ ਇੱਕ ਵੀਡੀਓ ਦੇਖ ਰਿਹਾ ਜਿਹਦੇ ਵਿੱਚ ਇੱਕ ਮੰਦਿਰ ਦੇ ਵਿੱਚ ਪੁਜਾਰੀ ਜੀ ਮੂਰਤੀਆਂ ਦੇ ਉੱਤੇ ਕੱਪੜੇ ਜੇ ਪਾ ਰਹੇ ਆ ਪੀਲੇ ਜੇ, ਜਿਵੇਂ ਆਪਾਂ ਸਰੂਪਾ ਦਿੰਦੇ ਆ ਸਤਿਕਾਰ ਨਾਲ। ਉਹ ਸਾਰੀਆਂ ਮੂਰਤੀਆਂ ਅੰਨੇ ਨੂੰ ਵੀ ਦਿਖਦਾ ਵੀ ਉਹ ਮਹਾਤਮਾ ਬੁੱਧ ਦੀਆਂ ਨੇ, ਪਰ ਉਹ ਕਹਿੰਦਾ ਇਹ ਪਾਂਡਵ ਨੇ। ਜਾਣੀ ਕਿ ਜਿਹੜਾ ਮੈਂ ਇਸ ਪ੍ਰੋਗਰਾਮ 'ਚ ਪਹਿਲਾਂ ਕਈ ਵਾਰ ਤੱਥ ਦੱਸਿਆ ਕਿ ਜਦੋਂ ਬ੍ਰਾਹਮਣਵਾਦੀਆਂ ਨੇ ਇੱਕ ਬਹੁਤ ਕਹਿਰ ਭਰਿਆ ਹਮਲਾ ਬੋਧੀ ਮੱਤ ਉੱਤੇ ਕੀਤਾ ਸੀ, ਉਦੋਂ ਬੋਧ ਮੱਠਾਂ ਤੇ ਕਰਕੇ ਕਬਜ਼ਾ ਉਹਨਾਂ ਸਾਰਿਆਂ ਦੇ ਨਾਂ ਆਪਦੇ ਹਿਸਾਬ ਨਾਲ ਕਰ ਲਏ। ਜਾਣੀ ਕਿ ਜਿਵੇਂ ਆਪਾਂ ਇੱਕ ਗੱਲ ਸਮਝਣ ਲਈ ਕਹਿੰਦੇ ਆ ਵੀ ਮੰਨ ਲਓ ਜਿਵੇਂ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਵੇਲੇ ਹੋਇਆ, ਇਹਨੂੰ ਇੰਦਰਾਪੁਰੀ ਕਰ ਲੈਣ ਜਾਂ ਵੈਦਿਆਪੁਰੀ ਅੰਮ੍ਰਿਤਸਰ ਦਾ ਨਾਂ ਰੱਖ ਲੈਣ। ਇਵੇਂ ਉਹਨਾਂ ਨੇ ਜਿਹੜੇ ਉਸ ਮੌਕੇ ਉਹਨਾਂ ਦੇ ਮੋਢੀ ਸੀਗੇ ਹਿੰਦੂ ਤਵੀ ਹਮਲੇ ਦੇ, ਉਹਨਾਂ ਦੇ ਨਾਂ ਤੇ ਸ਼੍ਰੀ ਬਦਰੀਨਾਥ, ਜਗਨਨਾਥਪੁਰੀ, ਇਹ ਉਹਨਾਂ ਦੇ ਨਾਂ ਤੇ ਇਹਨਾਂ ਬੋਧੀ ਅਸਥਾਨਾਂ ਦੇ ਨਾਂ ਧਰਤੇ। ਬੋਧ ਮੱਠਾਂ ਦੇ ਵਿੱਚ ਜਿਹੜਾ ਕਬਜ਼ਾ ਕਰਕੇ ਉਹਨਾਂ ਨੂੰ ਆਪਦਾ ਮੰਦਿਰ ਬਣਾ ਲਿਆ। 36,000 ਇਹੋ ਜਿਹੀਆਂ ਥਾਵਾਂ ਨੇ ਜਿੱਥੇ ਸਾਫ਼ ਪਤਾ ਲੱਗਦਾ ਕਿ ਇਹ ਮਹਾਤਮਾ ਬੁੱਧ ਦੀ ਜਿਹੜੀ ਆ ਮੂਰਤੀ ਆ। ਬਾਅਦ 'ਚ ਤਾਂ ਮਹਾਤਮਾ ਬੁੱਧ ਨੂੰ ਭਗਵਾਨ ਬੁੱਧ ਹੀ ਕਹਿਤਾ ਸੀ। ਸੋ ਇਸੇ ਤਰੀਕੇ ਨਾਲ ਸਾਡੇ ਧਰਮ ਸਥਾਨਾਂ ਦੇ ਉੱਤੇ ਇਸ ਭਾਰਤ ਵਿੱਚ 36,000 ਥਾਵਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ, ਤੇ ਸਾਡੇ ਸਾਰੇ ਭਾਈਚਾਰੇ ਨੂੰ ਇਸ ਗੱਲ ਦੀ ਜੇ ਪੀੜ ਨਹੀਂ ਹੁੰਦੀ ਤਾਂ ਸਮਝ ਲਓ ਆਪਣਾ ਮੱਚ ਕਿਵੇਂ ਮਰ ਰਿਹਾ। ਹੌਲੀ ਹੌਲੀ ਮੱਚ ਜਿਹੜਾ ਹੈਗਾ ਉਹ ਮਰਦਾ ਹੁੰਦਾ ਤੇ ਆਪਣਾ ਮਰ ਰਿਹਾ। ਜਿਹੜੇ ਇਸ ਮੁਲਕ ਦੇ ਵਿੱਚ ਭਾਰਤ ਵਿੱਚ ਸਾਰੇ ਦੁਖੀ ਲੋਕ ਸੀ, ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਸੀ, ਉਹ ਬੋਧੀ ਹੋਣ, ਦਲਿਤ ਹੋਣ, ਸ਼ੂਦਰ ਹੋਣ, ਹੋਰ ਹੋਣ, ਉਹ ਵਿਚਾਰੇ ਆਪਣੇ ਵੱਲ ਦੇਖਦੇ ਹੋਣਗੇ ਵੀ ਕਦੇ ਇਹ ਸਿੱਖ ਧਰਮ ਵੱਡਾ ਹੋਏਗਾ, ਉੱਭਰੇਗਾ, ਉੱਠੇਗਾ ਤੇ ਆਪਣਾ ਵੀ ਕੁਝ ਬਣੂਗਾ। ਪਰ ਆਪਾਂ ਤਾਂ ਇਹੋ ਜਿਹੀ ਲੀਡਰਸ਼ਿਪ ਦੇ ਸ਼ਿਕੰਜੇ 'ਚ ਫਸੇ ਹੋਏ ਆ ਵੀ ਆਪਾਂ ਬਿਲਕੁਲ ਕਰਾਹੇ ਪੈਂਦੇ ਜਾ ਰਹੇ। ਸਾਡੀ ਪਿਛਲੀ ਪੀੜ੍ਹੀ ਲੜੀ, ਸਾਡੀ ਪਿਛਲੀ ਪੀੜ੍ਹੀ ਨੇ ਇੱਕ ਇਹੋ ਜਿਹਾ ਨੈਰੇਟਿਵ, ਇਹੋ ਜਿਹਾ ਮਾਹੌਲ ਸਿਰਜਤਾ ਕਿ ਸਾਡੇ ਅੰਦਰ ਖਾਲਿਸਤਾਨ ਦਾ ਜਿਹੜਾ ਬੀਜ ਆ ਉਹ ਕੌਮ ਦੇ ਵਿੱਚ ਬੀਜ ਦਿੱਤਾ, ਜਿਹਨੇ ਸ਼ਹੀਦਾਂ ਦੇ ਖੂਨ ਨੇ, ਸਿੰਘਾਂ ਦੀਆਂ ਕੁਰਬਾਨੀਆਂ ਨੇ ਇਹ ਗੱਲ ਸਾਰੇ ਸੰਸਾਰ ਦੇ ਵਿੱਚ ਫੈਲਾ। ਪਰ ਇੱਥੇ ਕੰਮ ਉਲਟ ਵਾ। ਇੱਥੇ ਦੋ ਤਰ੍ਹਾਂ ਦੀ ਗੱਲ ਚੱਲ ਰਹੀ ਆ। ਇੱਕ ਤਾਂ 1978 ਤੋਂ ਚੱਲੇ ਸੰਘਰਸ਼ ਨੂੰ ਰੱਦ ਕਰਨ ਦੀ ਗੱਲ, ਦੂਜਾ ਇਹ ਆ ਕਿ ਭਾਰਤ ਮਾਤਾ ਕੀ ਜੈ ਕਹਿਣ ਲਾਉਣਾ ਸਾਰਿਆਂ ਨੂੰ, ਕਿਉਂਕਿ ਲੋਕਾਂ ਨੂੰ ਲੱਗਦਾ ਵੀ ਹਾਲਤ ਬੜੇ ਮਾੜੇ ਆ, ਰੋਟੀ ਖਾਣੀ ਔਖੀ ਹੋਈ ਪਈ ਆ ਜੀ। ਪਰ ਜੇ ਕਰੋੜ ਰੁਪਈਆ ਲਾ ਕੇ ਕੈਨੇਡਾ ਅਮਰੀਕਾ ਨੂੰ ਜਾਣ ਜੋਗੇ ਪੈਸੇ ਨਿਕਲ ਸਕਦੇ ਆ ਤਾਂ ਹਾਲਤ ਇੰਨੇ ਵੀ ਮਾੜੇ ਨਹੀਂ। ਸੋ ਜੇਕਰ ਹੁਣ ਵੀ ਲੜ ਪਈਏ, ਜੇ ਹੁਣ ਵੀ ਆਪਦੀ ਗੱਲ ਤੇ ਅੜ ਜਾਈਏ ਤਾਂ ਸੌਦਾ ਮਾੜਾ ਨਹੀਂ, ਕਿਉਂਕਿ ਜਿਹੜਾ ਮਾਹੌਲ ਸਾਡੇ ਖਿਲਾਫ ਚੱਲ ਰਿਹਾ, ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਹੋਰ ਜ਼ਿਆਦਾ ਮਾੜੀ ਤੇ ਹੋਰ ਜ਼ਿਆਦਾ ਹਲਕੀ, ਹੋਰ ਜ਼ਿਆਦਾ ਨਿਗਰੀ ਹੋਈ ਹੋਏਗੀ। ਸਾਨੂੰ ਨਹੀਂ ਪਤਾ ਕਿ ਸਾਡੇ ਆਉਣ ਵਾਲੇ ਦੌਰ ਦੇ ਵਿੱਚ ਜਿਹੜੇ ਨਿਆਣੇ ਇਸ ਮੌਕੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ, ਉਹਨਾਂ ਦੇ ਉੱਤੇ ਹਿੰਦੂ ਤਵੀ ਜਿਹੜਾ ਅਸਰ ਆ ਉਹ ਕਿੰਨਾ ਘਾਤਕ ਹੋਇਆ ਹੋਏਗਾ। ਸਾਨੂੰ ਤਾਂ ਪਿਛਲੀ ਪੀੜ੍ਹੀ ਦਿਨੇ ਤਾਰੇ ਦਿਖਾਈ ਜਾਂਦੇ ਆ ਜਿਹੜੀ ਸੋਸ਼ਲ ਮੀਡੀਆ ਤੇ ਭਾਰਤ ਮਾਤਾ ਕੀ ਜੈ ਕਹਿ ਕੇ ਸਾਨੂੰ ਚਲਾਉਂਦੀ ਹੈ, ਗਾਂਹ ਵਾਲਿਆਂ ਦਾ ਕੀ ਬਣੂ। ਸੋ ਇਸ ਮਾਹੌਲ ਦੇ ਵਿੱਚ ਇਹਦੇ ਬਾਵਜੂਦ ਕਿ ਹਾਲਤ ਇੰਨੇ ਮਾੜੇ ਆ, ਫਿਰ ਵੀ ਕਹਿੰਦੇ ਆ ਕਿ ਉਹ ਦਿਨ ਲਾਜ਼ਮੀ ਆਊਗਾ ਜਦੋਂ UNO ਦੇ ਵਿੱਚ ਸਾਡਾ ਝੰਡਾ ਵੀ, ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ